ਉੱਤੇ ਚੜ ਕੇ ਤੇ ਗੁੱਸੇ ਨਾਲ ਥੱਲੇ ਕਹਿੰਦਾ ਕੀ ਗੱਲ ਆ ਯਾਰ ਤੂੰ ਕਦੀ ਚੋਰ ਨਹੀਂ ਵੇਖਿਆ ਜਾਓ ਘਰ ਹਲੇ ਮੈਨੂੰ ਉਹ ਦੂਜਾ ਨਹੀਂ ਦੱਸਿਆ ਉਹ ਜਿਹੜਾ 300 ਦਫਾ ਪਲਾਸ ਕੰਨ ਨੂੰ ਇਦਾਂ ਮਾਰਦਾ ਮੈਂ ਉਹ ਨਹੀਂ ਦੱਸਿਆ ਮੈਂ ਅੱਜ ਅੱਲਾ ਨਾਲ ਲਾਣੀ ਆ ਗੱਲ ਕਰਦਾ ਮੇਰਾ 26 ਨੂੰ ਮਹੀਨਾ ਪੂਰਾ ਹੋਣਾ ਮੈਂ 26 ਤੱਕ ਕੰਮ ਕਰਨਾ ਹੈ अस्सलाम वालेकुम नादरीन टी टाइम में खुश आमदीद चाह ले आओ मेरी घंटा हो गया मैं चाह का कहन दिया वा ਅਸੀਂ ਵੀ ਵਾਸਦੇ ਹੀ ਕਿਸੇ नहीं तुसी पहली है 3-3 घंटे पहले मैं होना आया वा ਉਹ ਸਹੀ ਸਿਰੀ ਪੀਤੀ और नादरीन तुसी ये ना समझा करो कि मैं इत्थे कल्ला पा के चाह ते खा लेना है ये उस तो पहले 30 ਵਾਰੀ ਮੇਰੇ ਤੋਂ ਬਗੈਰ ਖਾ ਲੈਂਦੇ ਸਾਰਾ ਕੁਝ ਰੈਡ ਗ੍ਰੇਪ ਇੱਕ ਤਾਂ ਤੁਹਾਡੇ ਕੋਲ ਮੈਨੂੰ ਡਰ ਬੜਾ ਲੱਗਣ ਲੱਗ ਪਿਆ ਨਿੱਕੀ ਨਿੱਕੀ ਗੱਲ ਤੇ ਜੂਸ ਪੀ ਕੇ ਆਇਆ ਹੁਣ ਹੈਂ? ਜੂਸ ਪੀ ਕੇ ਆਇਆ ਰੈਡ ਗ੍ਰੇਪ ਯਾਰ ਤੇ ਮੈਂ ਤੈਨੂੰ ਪਤਾ ਵਾ ਖਾਂਦੇ ਪੀਂਦੇ ਮੈਂ ਫਰੂਟ ਮੁੱਕਣੇ ਨੇ ਨਹੀਂ ਇੱਥੇ ਖਾ ਇਹ ਤੂੰ ਅੱਜ ਮੇਰੇ ਮਤਲਬ ਕਿ ਨਾਲ ਕੋਈ ਕਿਤੇ ਨੂੰ ਕੋਈ ਤਕਲੀਫ ਆ ਤੁਸੀਂ ਮੇਰੇ ਨਾਲ ਤਕਲੀਫ ਪਾਈ ਆ ਨਹੀਂ ਤੁਹਾਡੇ ਘੋੜਾ ਬਣਿਆ ਉਹਦੇ ਨਹੀਂ ਬਣਿਆ ਓਏ 400 ਵਾਲੀ ਹੈ ਜਨਮਨ ਓਏ ਮਤਲਬ ਮੁੱਕੀ ਮੈਂ ਕਿਹਾ 400 ਵਾਲੀ ਹੈ ਉਹ 400 ਦਿਰਹਮ ਵਾਲੀ ਆ ਬਾਹਰ ਦਾ ਬ੍ਰਾਂਡ ਆ ਉਹ ਇੱਥੇ ਦਾ ਸਹੀ ਗੱਲ ਹੈ ਤੁਸੀਂ ਯਾਰ ਤਨਖਾਹਾਂ ਵੀ ਮਿਲ ਜਾਂਦੀਆਂ ਹਾਂ, ਤੁਹਾਨੂੰ 350 ਸਾਰਾ ਕੁਝ ਆ ਬਚ ਕੀ ਨਾ ਹੋ ਜਾਏਗਾ ਅੱਲਾ ਤੋਂ ਡਰੋ ਉਹ ਤੇ ਤੂੰ ਤਨਖਾਹਾਂ ਚੋਂ ਨਹੀਂ ਲੈਂਦਾ ਏ ਤੇਰੇ ਚ ਇੰਨੀ ਜ਼ਰੂਰਤ ਹੀ ਨਹੀਂ ਹੈਗੀ ਵੀ ਤੂੰ ਤਨਖਾਹ ਦੇ ਵਿੱਚੋਂ 1000 ਰੁਪਏ ਦੀ ਕੋਈ ਚੀਜ਼ ਲੈ ਲਵੇਂ ਐ ਉਸਤਾਦ ਜੀ ਸ਼ਰਟ ਮੇਰੀ ਓਏ ਨਾਜ਼ਰੀਨ ਮੈਂ ਤੁਹਾਨੂੰ ਕਹਿਤਾ ਇਹ ਆਪਣੇ ਆਪ ਦਾ ਆਪ ਜ਼ਿੰਮੇਦਾਰ ਆ ਮੈਂ ਤੁਹਾਨੂੰ ਦੱਸ ਦਿੱਤਾ ਜੀ ਕੱਲ ਨੂੰ ਇਹ ਨਾ ਹੋਵੇ 4 ਬੰਦੇ ਇੱਥੇ ਬਾਹਰ ਆ ਜਾਣ ਬਿੱਲ ਲੈ ਕੇ ਡੇੜੇ ਨੇ ਕਿ ਫਰੀਦ ਨੂੰ ਕੱਢੋ ਨਹੀਂ ਤੁਸੀਂ ਜੋ ਵੀ ਖਾਣੇ ਪੀਣੇ ਇੱਥੇ ਸਾਰਿਆਂ ਦੇ ਸਾਹਮਣੇ ਹੈ ਖਾਂਦੇ ਇਹ ਗਲੀ ਦੇ ਵਿੱਚ ਬੋਤਲ ਲੈ ਕੇ ਜੂਸ ਉੱਥੇ ਪੀ ਕੇ ਆਇਆ ਪੁੱਛੋ ਇਹਨੂੰ ਯਾਰੋ ਉਹ ਯਾਰ ਉਹ ਤੇ ਅੱਲਾ ਮਾਫੀ ਦੇਵੇ ਉਹਨੇ ਪਿਛਲੇ ਦਫ਼ਤਰ 'ਚ ਬਾਥਰੂਮ 'ਚ ਵੜ ਕੇ ਸ਼ਵਾਰਮਾ ਖਾ ਲਿਆ ਸੀ ਯਾਰ ਚੰਨ ਲੋਕ ਅੱਗੇ ਮੇਰਾ ਨਾਮ ਲਾ ਰਹੇ ਲਓ ਜੀ ਇਹ ਦੋਵੇਂ ਦੇਖ ਲਓ ਇਹਨਾਂ ਦਾ ਸਾਹ ਇਸ ਬੰਦੇ ਨੂੰ 3 ਤੋਂ 4 ਗੱਲਾਂ ਯਾਦ ਨੇ ਜ਼ਿੰਦਗੀ 'ਚ ਉਹ ਤੋਤਾ ਹੁੰਦਾ ਨਾ ਇੱਕ ਜਿਹੜਾ ਆਮ ਆ ਜਿਹੜਾ ਤੋਤਾ ਹੁੰਦਾ ਜਿਹੜਾ 12-14 ਹਜ਼ਾਰ ਦਾ ਮਿਲਦਾ ਗਾਨੀ ਵਾਲਾ ਉਹ ਕਹਿੰਦੇ ਨੇ ਇਹਨੂੰ 18 ਤੋਂ 20 ਲਫ਼ਜ਼ ਯਾਦ ਹੁੰਦੇ ਨੇ ਯਾਨੀ ਇਹਦੀ ਮੈਮਰੀ ਇੰਨੀ ਇਹਨੂੰ 4 ਤੋਂ 5 ਨੇ ਸਿਰਫ ਇਹ ਤੋਤੇ ਤੋਂ ਵੀ ਸਸਤਾ ਵਾ ਇਹਨੂੰ ਇੱਕ ਮਸਰ ਚੌਲ ਯਾਦ ਨੇ ਇੱਕ ਨੂੰ ਫਰੀਦ ਦਾ ਸ਼ਵਾਰਮਾ ਯਾਦ ਆ ਇੱਕ ਨੂੰ 2-3 ਗੱਲਾਂ ਹੋਰ ਯਾਦ ਹੋਣੀਆਂ ਇੱਕ ਅੱਬੂ ਯਾਦ ਹੈ ਇੱਕ ਅੱਬੂ ਯਾਦ ਨੇ ਬਸ ਅੱਛਾ ਉਸਤਾਦ ਜੀ ਤੇ ਰਿੱਕੀ ਨੂੰ ਇਹ ਯਾਦ ਆ ਵੀ ਲੱਤ ਇਦਾਂ ਹੀ ਰੱਖਣੀ ਹੈ ਅੱਛਾ ਉਸਤਾਦ ਜੀ ਅਸੀਂ ਗੱਲਾਂ ਕਰਦੇ ਰਹਿੰਦੇ ਆ ਜੇ ਉਹੀ ਗੱਲਾਂ ਪਛੋਚ ਕਰ ਲੈਂਦੇ ਆ ਠਹਿਰ ਜਾ ਤੂੰ ਕਦੀ ਗੌਰ ਕਰੀ ਇਹਦੀ ਲੱਤ ਦੀ ਦਰਦ ਉਦੋਂ ਹੁੰਦੀ ਆ ਜਦੋਂ ਸ਼ੋਅ ਮੁੱਕਦਾ ਵਾ ਤੇ ਅਗਲਾ ਸ਼ੁਰੂ ਕਰਨਾ ਹੁੰਦਾ ਉਸ ਟਾਈਮ ਇਹਨੂੰ ਪੇਨ ਹੁੰਦੀ ਹੈ ਕਿ ਮੇਰੇ ਦਰਦ ਸ਼ੁਰੂ ਹੋ ਗਈ ਠੀਕ ਆ ਜੀ ਇਹ ਹੁਣ ਬੈਠਾ ਵਿੰਗੀ ਕਰਕੇ ਹਰ ਤਰ੍ਹਾਂ ਦੇ ਨਾਲ ਓਕੇ ਆ ਇੱਕ ਹੋਰ ਟਾਈਮ ਤੇ ਲੇਕਿਨ ਇੰਜ ਕਰਕੇ ਮੈਂ ਉੱਠ ਕੇ ਜਾਣਾ ਮੈਂ ਕਹਿਣਾ ਚਲੋ ਯਾਰ ਦੂਜਾ ਵੀ ਸ਼ੋਅ ਕਰਦੇ ਆ ਥੋੜਾ 1-2 ਐਡਵਾਂਸ ਵੀ ਪੇ ਹੋਣੇ ਚਾਹੀਦੇ ਆ ਕਿਸ ਟਾਈਮ ਕੋਈ ਮਸਲਾ ਵਾ ਉਦੋਂ ਇਹਦੇ ਪੇਨ ਸ਼ੁਰੂ ਹੋਣੀ ਮੈਂ ਭਾਈ ਅੱਜ ਆਪਣੀਆਂ ਅੱਖਾਂ ਨਾਲ ਦੇਖਿਆ ਪੁੱਛ ਲੋ ਇਹ ਗਵਾਹ ਇਹਨਾਂ ਨੇ ਅੱਜ ਤੇ ਵਜ਼ਨ ਪਾਇਆ ਲੱਤ ਤੇ ਜਿਹੜੀ ਕਹਿੰਦੇ ਨਾ ਖਰਾਬ ਉੱਤੇ ਵਜ਼ਨ ਪਾ ਕੇ ਤਕਰੀਬਨ 8 ਕਦਮ ਇਹ ਚੱਲੇ ਆ ਪੁੱਛ ਲੋ ਇਹਨਾਂ ਨੂੰ ਪਿੱਛੇ ਮੁੜ ਕੇ ਨਹੀਂ ਵੇਖਿਆ ਵੇਖਿਆ ਨਹੀਂ ਉਹ ਜਿਹੜੀ ਵਿਸਾਖੀ ਡਿੱਗੀ ਸੀਗੀ ਆ ਹੁਣ ਜਦੋਂ ਬੋਏ ਚ ਵੜਨ ਲੱਗੇ ਡਿੱਗ ਗਈ ਤੇ ਇੱਧਰ ਉੱਧਰ ਵੇਖਿਆ ਕੋਈ ਨਹੀਂ ਆਪ ਜਾ ਕੇ ਚੁੱਕ ਕੇ ਤੇ ਫੇਰ ਅੰਦਰ ਨੂੰ ਆ ਇਹ ਕਿਹੜੀ ਵਿਸਾਖੀ ਆ ਕਿ ਤੂੰ ਇੱਥੇ ਭੁੱਲ ਕੇ ਆਪ ਉਧਰਲੇ ਕਮਰੇ ਜਾ ਕੇ ਉੱਥੇ ਕਵੇਂ ਯਾਰੋ ਮੇਰੀ ਵਿਸਾਖੀ ਫੜ ਕੇ ਲਈ ਇਹ ਕਿਹੜੀ ਵਿਸਾਖੀ ਹੁੰਦੀ ਹੈ ਜਿਹੜੀ ਲੋਕੀ ਤੈਨੂੰ ਫੜਾਉਣ ਜਾ ਰਹੇ ਇਹ ਕੈਸੀ ਸਾਇੰਸ ਆ ਪੁੱਠੀ ਲੌਜਿਕ ਆ ਕਿ ਇੱਕ ਬੰਦੇ ਦੀ ਵਿਸਾਖੀ ਨਾ ਤੁਰਦਾ ਉਹ ਤੁਰ ਕੇ ਕਿਤੇ ਚਲਾ ਗਿਆ ਉੱਥੇ ਜਾ ਕੇ ਯਾਦ ਆਇਆ ਉਹ ਮੇਰੀ ਵਿਸਾਖੀ ਤੇ ਮੁੰਡੇ ਨੂੰ ਕਹਿ ਰਿਹਾ ਯਾਰ ਮੇਰੀ ਵਿਸਾਖੀ ਭੇਜ ਦੀ ਮੁੰਡਿਆਂ ਇਹ ਕਿਹੜੀ ਵਿਸਾਖੀ ਆ ਇਹ ਉਹ ਵਿਸਾਖੀ ਹੈ ਜਿਹੜਾ ਅਖਬਾਰ ਅੱਧਾ ਘੰਟਾ ਪੜ੍ਹ ਕੇ ਕਹੇ ਉਹ ਮੇਰੀ ਐਨਕ ਤੇ ਫੜੀ ਏ ਉਹ ਹਿਸਾਬ ਸਾਜੀ ਇੱਕ ਦਿਨ ਹੋਣਾ ਵਾ ਮੈਂ ਵੀ ਕਹਾਂ ਮੈਨੂੰ ਸਮਝ ਕਿਉਂ ਨਹੀਂ ਆਉਂਦੀ ਨਹੀਂ ਤੁਸੀਂ ਦੱਸੋ ਪਾਇਆ ਨਹੀਂ ਵਜ਼ਨ ਹੁਣ ਤੁਸੀਂ ਵੇਖਣੇ ਪਾਇਆ ਮੈਂ ਕਸਮ ਇਹ ਗੱਲ ਹੋਈ ਇਸ ਤੋਂ ਪਹਿਲੇ ਤੁਸੀਂ ਪਿੱਛੇ ਕਰਕੇ ਦੇਖ ਲੈਣਾ ਨਾਰਮਲ ਬੈਠਾ ਜਿੱਥੋਂ ਗੱਲ ਸ਼ੁਰੂ ਹੋਈ ਉੱਥੇ ਹੀ ਤਾਂ ਜੀ ਇਹ ਇਹਨਾਂ ਨੂੰ ਨਹੀਂ ਚਾਹੀਦਾ ਕੋਇਲਾ ਖੈਰ ਜਨਾ ਪਰਸੋਂ ਚੌਥ ਅੰਦਰ ਬੈਠਾ ਤੇ ਲੱਤ ਆ ਵਾ ਤੇ ਇਹਨੂੰ ਇੰਜ ਕਰੀ ਜਾ ਰਿਹਾ ਮੇਰੇ ਕੋਲ ਤੇ ਮੈਂ ਕਿਹਾ ਫੈਸਲ ਸਾਹਿਬ ਲੱਤ ਤੁਰ ਲਈ ਹੈ ਤੇ ਕਹਿੰਦਾ ਸਾਜੀ ਇਹ ਵੀ ਤੇ ਦਰਦ ਹੋ ਹੀ ਸਕਦੀ ਕੱਚਾ ਨਹੀਂ ਹੋਇਆ ਕਹਿੰਦਾ ਇਹ ਵੀ ਤੇ ਥੱਕ ਸਕਦੀ ਇਹ ਵੀ ਤੇ ਸਾਜੀ ਨਾਲ ਹੀ ਆ ਮੈਂ ਕਿਹਾ ਗੁੱਡ ਥੋੜੀ ਦੇਰ ਬਾਅਦ ਫਿਰ ਇੰਜ ਕਰਨ ਲੱਗ ਸਾਜੀ ਉਹ ਲਤੀਫਾ ਵੀ ਇੱਥੇ ਐਡ ਕਰਿਓ ਇਸੇ ਲੋਈ ਜਾਂਦਾ ਜਿਹੜਾ ਕਹਿੰਦਾ ਚੋਰ ਹੁੰਦਾ ਤੇ ਸਾਰਾ ਪਿੰਡ ਮਗਰ ਨੂੰ ਦੱਸਦਾ ਤੇ ਉਹ ਦਰਖਤ ਤੇ ਚੜ ਜਾਂਦਾ ਕਹਿੰਦਾ ਜਾ ਕੇ ਹੋ ਜਿਹੜਾ ਉੱਤੇ ਚੜ ਕੇ ਤੇ ਗੁੱਸੇ ਨਾਲ ਥੱਲੇ ਕਹਿੰਦਾ ਕੀ ਗੱਲ ਆ ਯਾਰ ਤੂੰ ਕਦੀ ਚੋਰ ਨਹੀਂ ਵੇਖਿਆ ਜਾਓ ਘਰ ਇਹ ਉਹ ਹਿਸਾਬ ਆ ਕਿ ਕਦੀ ਦਰਦ ਇੱਧਰ ਨਹੀਂ ਹੋ ਯਾਰ ਇੱਕ ਦੂਸਰੇ ਸ਼ੋਅ ਤੋਂ ਪਹਿਲੇ ਉਹ ਕਹਿੰਦੇ ਨਾ ਇੱਕ
ਬੰਦਾ ਹੁੰਦਾ ਟੀਚਰ ਤੇ ਉਹਦੇ ਕੋਲ ਬੱਚਾ ਪੜ੍ਹਦਾ ਹੁੰਦਾ ਤੇ ਉਹ ਹੁਣ ਨਾ ਬੱਚੇ ਨੂੰ ਕਦੇ ਕੋਈ ਕੰਮ ਕਦੇ ਕੋਈ ਕੰਮ ਕਦੇ ਕੋਈ ਕੰਮ ਕਦੇ ਕੋਈ ਕੰਮ ਮਤਲਬ ਬਹਿਣ ਹੀ ਨਹੀਂ ਦਿੰਦਾ। ਮੇਰੇ ਘਰ ਆਟਾ ਦੇ ਆ, ਮੇਰੇ ਘਰ ਆਹ ਦੇ ਆ, ਮੇਰੇ ਘਰ ਆਹ ਦੇ ਆ। ਉਹ ਜਿਉਂ ਉਹ ਆਪਣੇ ਘਰ ਦੱਸਦਾ, ਕਹਿੰਦਾ ਅੰਮੀ ਅੱਬੂ ਨੂੰ ਕਹਿੰਦਾ ਪਾਪਾ ਮੈਂ ਤੇ ਜਾਣਾ ਵਾ ਤੇ ਮੈਂ ਤਾਂ ਕਿਤਾਬ ਵੀ ਨਹੀਂ ਖੋਲਦਾ ਤੇ 4 ਕੰਮ ਮਾਸਟਰ ਨੇ ਪਹਿਲੇ ਰੱਖੇ ਹੁੰਦੇ ਤੇ ਉਸ ਤੋਂ ਬਾਅਦ ਮੈਂ ਆਉਣਾ ਵਾ ਤੇ ਉੱਥੇ ਮੈਨੂੰ ਕਹਿ ਦਿੰਦਾ ਜਾ ਪਾਣੀ ਦੇ ਆ ਘਰ ਭਰ ਕੇ। ਮੈਂ ਆਉਣਾ ਤੇ ਜਾ ਆ ਦੇ ਆ ਤੇ ਇਸ ਤਰ੍ਹਾਂ ਹੀ ਛੁੱਟੀ ਹੋ ਜਾਂਦੀ ਹੈ ਤੇ ਉਹ ਅਗਲੇ ਦਿਨ ਹੁਣ ਨੂੰ ਜਾਂਦਾ ਤੇ ਕਹਿੰਦਾ ਨਾਲ ਮੈਨੂੰ ਕਹਿੰਦਾ ਤੇਰੀ ਸਜ਼ਾ ਵਾ ਕੇ ਚੱਲ ਤੂੰ ਨਾ 4 ਕੈਨਾ ਮੇਰੇ ਘਰ ਦੇ ਕੇ ਆ। ਠੀਕ ਹੈ ਜੀ। ਉਹ ਹੁਣ ਕਹਿੰਦਾ ਸਾਰੇ ਪੜ੍ਹਦੇ ਮੈਂ ਪੜ੍ਹਦਾ। ਅਗਲੇ ਦਿਨ ਪਿਓ ਜਾ ਕਹਿੰਦਾ ਮਾਸਟਰ ਸਾਹਿਬ ਇਹ ਕੀ ਤੁਸੀਂ ਮਤਲਬ ਸਜ਼ਾ ਦਿੰਦੇ ਉਹਨੂੰ, ਕਾਹਦੀ ਸਜ਼ਾ ਦਿੰਦੇ, ਕੀ ਉਹਨੇ ਕਰ ਬੈਠਾ, ਤੁਸੀਂ ਉਹਨੂੰ ਕਦੀ ਉਹ ਭੇਜਦੇ ਕਦੀ ਉਹ ਭੇਜਦੇ। ਕਹਿੰਦਾ ਫਿਰ ਇਹ ਪੜ੍ਹਦਾ ਕਿਉਂ ਨਹੀਂ? ਆਪਣਾ ਕੱਚਾਪਨ ਬਚਾ। ਕਹਿੰਦਾ ਇਹ ਫਿਰ ਪੜ੍ਹਦਾ ਕਿਉਂ ਨਹੀਂ? ਕਹਿੰਦਾ ਸਮਝ ਆਈ ਨਾ, ਇਹ ਉਹ ਹਿਸਾਬ ਆ। ਕਵਰ ਕਰ ਰਿਹਾ ਉਹ ਵੀ ਕਵਰ ਕਰਦੇ। ਨਹੀਂ ਮੈਂ ਨਾ ਯਾਰ ਮੈਂ ਅੱਜ ਅੱਲਾ ਨਾਲ ਲਾਣੀਆਂ ਗੱਲ ਕਰਦਾ। ਮੇਰਾ 26 ਨੂੰ ਮਹੀਨਾ ਪੂਰਾ ਹੋਣਾ, ਮੈਂ 26 ਤੱਕ ਕੰਮ ਕਰਨਾ ਹੈ। ਉਸ ਤੋਂ ਬਾਅਦ ਉਹ ਬੰਦੇ ਦੀ ਗੱਲ ਮੰਨ ਲਈ ਜਿਹਨੇ ਤੈਨੂੰ ਕਿਹਾ ਸੀ ਕਿ ਫੈਸਲ ਸਾਹਿਬ ਇੱਜ਼ਤ ਨਾਲ ਹੀ ਛੱਡ ਜਾਓ। ਨਹੀਂ ਪਤਾ ਕੀ, ਜਿਹੜੇ ਲੋਕ ਤੁਹਾਡੀਆਂ ਭਾਵਨਾਵਾਂ ਨਹੀਂ ਨਾ ਸਮਝਦੇ, ਬਾਵਨ ਨਹੀਂ ਹੁੰਦੀ ਲੂਮਾਂ ਚ, ਠੀਕ ਹੈ, ਜਿਹੜੇ ਭਾਵਨਾਵਾਂ ਨਹੀਂ ਸਮਝਦੇ, ਤੁਹਾਡੀਆਂ ਕੋਨਾ ਵੀ ਨਹੀਂ ਸਮਝਦੇ, ਜਿਹੜੇ ਭਾਵਨਾਵਾਂ ਵਿੱਚ ਬਹਿਤੇ ਨਹੀਂ। ਤੂੰ 50 ਰੁਪਏ ਦੀਆਂ ਲਾਚੀਆਂ ਖਾ ਜਾਂਦਾ ਰੋਜ਼। ਮੈਨੂੰ ਦੱਸ ਕੀ ਅੰਦਰ ਕੁੱਤਾ ਫਸ ਗਿਆ ਤੇਰੇ ਹੈ? ਇੰਨੀਆਂ ਕੁੱਤਾ ਲਾਚੀ ਦੇ ਨਾਲ ਤੂੰ ਵੀ ਨਹੀਂ ਖਾਂਦਾ? ਕੀ ਸਮੈਲ ਨਹੀਂ ਆਉਂਦੀ? ਤੂੰ ਖਾਣਾ ਮੈਂ ਅੱਧੀਆਂ ਮੈਂ ਖਾਈ ਜਾਂਦਾ। 2-3 ਮੈਂ ਖਾਣਾ ਅੱਲਾ ਮਾਂ। ਠੀਕ ਹੈ ਨਾ, ਮੈਨੂੰ ਦੱਸੀਆਂ ਡਾਕਟਰ ਡਾਕਟਰ ਨੇ ਬਹੁਤ ਆਂਦੀ ਹੈ ਨਾ ਤਾਂ ਕਰਕੇ ਲੈਚੀਆਂ ਖਾਂਦਾ। ਡਾਕਟਰ ਨੇ ਦੱਸੀਆਂ ਵਾ ਮੈਨੂੰ ਲਾਚੀ। ਅਸਲ ਲਗਾ ਹੀਰਾ ਨਹੀਂ ਲੱਭਣਾ। ਲਓ ਜੀ ਨਾਜ਼ਰੀਨ, ਗੱਲ ਇਹ ਹੈ ਜਿੱਥੇ ਭਾਵਨਾਵਾਂ ਦੀ ਕਦਰ ਨਹੀਂ, ਤੁਹਾਡੀ ਕਦਰ ਨਹੀਂ ਹੈ, ਜਿੱਥੇ ਫੈਸਲ ਸਾਹਿਬ ਇੱਕ ਯਾਰ ਇੱਕ ਮਿੰਟ, ਉੱਥੇ ਭਾਵੇਂ ਓਏ ਸੋਨੇ ਦੇ ਨਵਾਲੇ ਹੋ ਇੱਕ ਜਾਣ। ਮਿੰਟ ਬੋਲੇ ਕੋਈ ਨਾ। ਉਹ ਚਾਹ ਲੈ ਆ। ਯਾਰ ਤੁਹਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਨਾ ਤੇ ਤੁਹਾਡੀਆਂ ਗਿੱਛਾਂ ਦੀ ਵੀ ਕਦਰ ਨਹੀਂ। ਮੇਰੇ ਯਾਰ ਸਿਰ 'ਚ ਦਰਦ ਹੋਣ ਲੱਗ ਪਈ ਆ, ਅੱਖਾਂ ਸਕੜੀ ਕੀ ਲੈ ਆਉਂਦਾ ਠਹਿਰ ਜਾ, ਮੇਰੀ ਲੈ ਕੇ ਆਉਣਾ ਉਹਨਾਂ ਨੇ, ਤੁਹਾਡੀ ਮੈਂ ਨਹੀਂ। ਤੁਹਾਡੇ ਤੋਂ ਪਹਿਲੇ ਦਾ ਕਿਹਾ ਹੈਗਾ, ਪਤਾ ਨਹੀਂ ਕੀ ਗੱਲ ਹੈ। ਮੈਂ ਤੁਹਾਨੂੰ ਦੱਸਦਾ ਜੀ ਜਨਾਬ, ਮੈਂ ਤੁਹਾਨੂੰ ਇੱਕ ਅਪਰਚੂਨਿਟੀ ਦੇਣ ਲੱਗਾ। ਅਪਰਚੂਨਿਟੀ? ਹਾਂਜੀ, ਕਿੰਨੀ ਵੇਸਟ। ਕੋਈ ਵੀ ਬੰਦਾ ਕੰਮ ਕਰ ਸਕਦਾ ਨਾਜ਼ਰੀਨ। ਭਾਵੇਂ ਇੱਥੇ ਕੋਈ 18-20 ਬੰਦੇ ਨੇ, ਠੀਕ ਹੈ ਜੀ। ਇੱਕ ਬੰਦਾ ਕੋਈ ਵੀ ਇਨਵੈਸਟ ਕਰੇ 5-7 ਹਜ਼ਾਰ ਦੀ, ਬਾਹਰ ਇੱਕ ਛੋਟਾ ਜਿਹਾ ਸਿਗਰਟਾਂ ਦਾ ਖੋਖਾ ਨਾਲ ਚਾਹ ਤੇ ਨਾਲ ਹਲਕਾ ਜਿਹਾ ਕੋਈ ਖਾਣਾ ਪਕਾ ਲਿਆਵੇ, ਕੰਟੀਨ ਟੈਬ ਬਣਾ ਲਵੇ ਅੰਦਰ। ਮੈਂ ਕਰਾਂਗਾ। ਜਿਹੜੇ ਹਾਲਾਤ ਐਟ ਹੋ ਮੇਰੇ ਹਾਲਾਤ ਐਟ ਛੋਟੇ ਮੁੱਤੇ ਬਸ ਕਰ ਦੇ ਤੂੰ। ਹਾਂ ਮੈਨੂੰ ਤੈਨੂੰ ਨਹੀਂ ਪਤਾ ਹੈਗਾ। ਮੈਂ ਭਰਾਵਾ ਗੱਲ ਸੁਣੋ, ਮੈਂ ਕੰਟੀਨ ਕੀਤੀ ਓਏ ਨਹੀਂ। ਮੈਂ ਇੱਕ ਗੱਲ ਕਨਫਰਮ ਹੋ ਗਈ ਹੈ ਕਿ ਹੁਣ ਬਾਹਰੋਂ ਕਿਸੇ ਨੇ ਨਹੀਂ ਆਣਾ ਕਿ ਇੰਨੇ ਭੁੱਖੇ ਬੰਦੇ ਚ ਕੰਟੀਨ। ਭਾਈ ਜੇ ਕੋਈ ਨਫਾ ਨੁਕਸਾਨ ਹੋਇਆ ਉਹ ਫੇ ਕੰਪਨੀ ਨਹੀਂ ਉਹ ਤੁਹਾਡਾ ਹੋਣਾ, ਕੰਪਨੀ ਜਾਂ ਕਾਹਦਾ। ਕੰਪਨੀ ਵੀ ਕੋਈ ਫਾਇਦਾ ਨਹੀਂ, ਹੋਵੇ ਨਾ। ਉਹਦਾ ਇੱਥੇ ਕਿਹੜਾ ਮਤਲਬ ਇੰਨੇ ਇਹ ਵਾ ਕਿ ਚਾਹ ਦਾ ਰੇਟ ਬਾਹਰ ਹੈਗਾ ਵਾ 60 ਰੁਪਏ 70 ਰੁਪਏ। ਨਹੀਂ 60-70 ਰੁਪਏ ਕਿਹੜਾ। ਉਹਦਾ ਮਕਸਦ ਇਹ ਹੈ ਕਿ ਅਸੀਂ ਕੰਪਨੀ ਦੀ ਮਸ਼ਹੂਰੀ ਦੀ ਖਾਤਰ, ਕੰਪਨੀ ਦੀ ਬਕਾ ਦੀ ਖਾਤਰ ਅਸੀਂ ਜੇ ਰੇਟ ਥੋੜਾ ਘਟਾਣੇ, ਉਹ 25 ਰੁਪਏ ਦਾ ਕੱਪ ਕਰਦਾ। ਭਾਈ ਨੇ ਕੰਪਨੀ ਦਾ ਕੋਈ ਤਲਕ ਨਹੀਂ, ਤੁਸੀਂ ਆਪ ਰੇਟ ਰੱਖਣਾ, ਆਪ ਤੁਸੀਂ ਚੀਜ਼ ਵੇਚਣੀ, ਆਪ ਤੁਸੀਂ ਪੈਸੇ ਲੈਣੇ। ਇਹਨਾਂ ਕੋਲੇ ਪੀਵੋ, ਕੰਪਨੀ ਸਮਾਨ ਦਵੇ ਤੇ ਉਹ ਗੈਸ ਗੂਸ ਦਵੇ ਜਿਹੜੀ ਇਦਾਂ ਦਾ ਵਾ। ਉਹਦਾ ਕੰਪਨੀ ਨੂੰ ਉਹਦਾ ਕੀ ਫਾਇਦਾ ਹੋਊਗਾ? ਸਰ ਤੁਹਾਡਾ ਆ ਨਹੀਂ ਹੋਣਾ ਰੌਲਾ ਮੁੱਕਣਾ, ਜਿਹੜਾ ਤੁਸੀਂ ਡੇਲੀ ਕਹਿੰਦੇ ਵੀ ਆ ਇੰਨੀਆਂ ਚਾਵਾਂ ਇੰਨੀਆਂ ਅਸੀਂ ਪੀਨੇ ਆ, ਉਹ ਤੁਹਾਡਾ ਮੁੱਕ ਜਾਏਗਾ। ਅਸੀਂ ਉਹਨੂੰ ਪੈਸੇ ਦੇਾਂਗੇ ਉਹਦੇ ਹਿਸਾਬ ਦੇ, ਤੁਸੀਂ ਭਾਈ ਜਾਨ ਉਹ ਤੁਹਾਨੂੰ ਮਿਲੇਗਾ, ਉਹ ਬੰਦ ਨਹੀਂ ਹੋਣਾ। ਜਿਹੜੀ ਚਾਹ ਦਾ ਟਾਈਮ ਆ ਜਾਂ ਖਾਣਾ ਉਹ ਮਿਲੇਗਾ। ਐਕਸਟਰਾ ਇੱਕ ਬੰਦੇ ਦਾ ਦਿਲ ਕਰ ਰਿਹਾ, ਉਹਨੂੰ ਕੋਈ ਚੀਜ਼ ਟਿਕਣ ਨਹੀਂ ਦੇ ਰਹੀ, ਠੀਕ ਹੈ ਜੀ, ਉਹ ਜਾ ਕੇ ਤੇ 10 ਚਾਵਾਂ ਪੀ ਲਵੇ। ਯਾਰ ਇੱਕ ਮਿੰਟ ਮੈਂ ਤੁਹਾਨੂੰ ਦੱਸਣਾ, ਮੈਂ ਜਿਵੇਂ ਕਿ ਐਲਾਨ ਕਰ ਦਿੱਤਾ ਕਿ ਮੈਂ 26 ਨੂੰ ਮੈਂ ਛੱਡ ਰਿਹਾ ਵਾਂ, ਠੀਕ ਹੈ। ਸ਼ੁਕਰ ਮੈਂ ਉਹ ਕੰਮ ਸ਼ੁਰੂ ਕਰਨ ਲੱਗਾ, ਕੰਟੀਨ ਦਾ। ਯਾਨੀ ਤੂੰ ਅੰਦਰ ਨਹੀਂ ਹੋਣਾ, ਤੂੰ ਬਾਹਰ। ਸਹੀ ਬਾਹਰ ਰਹਾਂਗਾ ਮੈਂ, ਮੇਰੇ ਕੋਲ ਬਾਹਰ ਵੀ ਕੋਈ ਨਾ ਆਵੇ। ਚਾਹ ਵਿਕੇ ਨਾ ਵਿਕੇ, ਤੂੰ ਕਹ ਤੁਸੀਂ ਨਹੀਂ ਆਉਣਾ ਮੇਰੇ, ਠੀਕ ਹੈ। ਚਾਹ ਦਾ ਕੱਪ ਇਹਨੇ ਹੌਲੀ ਨਾ ਬਾਹਰ ਜਾਂਦੇ ਗੇਟ ਤੋਂ ਬਾਹਰ ਚਲੇ ਜਾਣਾ, ਉੱਥੇ ਦਾ ਕੰਮ ਚੱਲਣਾ। ਇੰਨੇ ਭਾਈ ਘੰਟਾ ਕੋਈ ਗਾਹਕ ਨਾ ਆਇਆ, ਇਹਨੇ ਆਪ ਹੀ ਬਣਾ ਕੇ ਚੱਲ ਆਪ ਤੇ ਪੀਏ। ਭਾਜੀ 30 ਰੁਪਏ ਦਾ ਕੱਪ ਹੋਏਗਾ, ਠੀਕ ਹੈ। ਆਹੀ ਗੱਲ, 30 ਰੁਪਏ ਦਾ ਕੱਪ ਚਾਹ ਦਾ, ਖਲਕਤ ਇਨਸਾਨੀਅਤ ਖਲਕਤ ਹੈ, ਠੀਕ ਹੈ। ਖਿਦਮਤ ਖਲਕਤ ਇਨਸਾਨੀਅਤ। 30 ਰੁਪਏ ਦਾ ਕੱਪ ਚਾਹ ਦਾ, 50 ਰੁਪਏ ਦੀ ਬਿਰਿਆਨੀ, ਠੀਕ ਹੈ। ਚਿਕਨ ਵਾਲੀ? ਹਾਂਜੀ ਉਸਤਾਦ ਜੀ, ਚਿਕਨ ਵਾਲੀ, ਠੀਕ ਹੈ। ਕਿੰਨੀ ਕੁ? ਹਾਂ ਪੂਰੀ ਪਲੇਟ ਉਸਤਾਦ ਜੀ, ਨਾਲ ਰਾਇਤਾ ਸਲਾਦ। 50 ਰੁਪਏ ਦੀ? ਹਾਂਜੀ ਚਿਕਨ ਬਿਰਿਆਨੀ ਜਿਹੜੀ 50 ਦੀ ਕਹਿਣ ਆਪੇ ਹਿਸਾਬ ਲਾ ਲਓ ਕਿੱਦਾਂ ਦੀ ਹੋਣੀ। ਅੱਛਾ ਇਹ 1998 ਦੀ ਰੇਟ ਲਿਸਟ ਦੱਸੀ ਜਾਂਦੇ ਆ। 50 ਰੁਪਏ ਦੀ ਬਿਰਿਆਨੀ ਦੀ ਪਲੇਟ, ਠੀਕ ਹੈ। ਉਹ ਇੱਕ ਹੈ ਪਲੇਟ ਛੋਟੀ ਜੀ ਮੈਂ, ਠੀਕ ਹੈ। ਉਸ ਤੋਂ ਬਾਅਦ ਉਸਤਾਦ ਜੀ
ਜਲਫਰੇਜ਼ੀ ਉਹ ਵੀ 50 ਰੁਪਏ ਦੀ, ਦਾਲ 20 ਰੁਪਏ ਦੀ, ਜਲਪਰੀ ਕਿੰਨੇ ਦੀ? ਜਲਫਰੇਜ਼ੀ ਦਾਲ 20 ਰੁਪਏ ਦੀ, ਦਾਲ 20 ਰੁਪਏ ਦੀ, ਚਨੇ 20 ਰੁਪਏ ਦੇ, ਪੂੜੀ ਹਲਵੇ ਦਾ ਨਾਸ਼ਤਾ ਵੱਡਾ 50 ਦਾ, ਵੱਡਾ ਗੋਸ਼ਤ। ਠੀਕ ਹੈ, ਲੱਸੀ ਲੈਦਾ, ਠੀਕ ਹੈ। ਮੈਂ ਸਾਰਾ ਭਾਈ ਪੂਰੇ ਭਾਰ ਨਾ ਕਰਾਂਗਾ। पहले तो इस बात पे हंसते हैं। ਹਾਂ ਸਹੀ ਉਹ ਮੇਰਾ ਚਾਚਾ ਸ਼ੋਕਾ ਨਹੀਂ, ਉਹ ਨਾਨ ਟਿੱਕੀਆਂ ਲਾਉਂਦਾ ਹੁੰਦਾ ਸੀ, ਉਹ ਵਿਹਲਾ, ਉਹ ਮੈਨੂੰ ਕਹਿੰਦਾ ਮੈਨੂੰ ਬਹੁਤ ਕੰਮ ਸ਼ੌਕ ਕਰਾ ਆ ਦੇ, ਤੁਹਾਡਾ। ਉਹਨੂੰ ਮੈਂ 50 ਕਰਾ ਰੁਪਏ ਦਿਆਂ। ਦੇ ਚੌਲ ਲੈ ਕੇ ਨਾ ਤੁਸੀਂ ਇਹਨੂੰ ਲਾਮਾ ਪਤਾ ਕਿੱਦਾਂ ਦਿਆ ਕਰਨਾ। ਫੈਸਲ ਸਾਹਿਬ ਜ਼ਿਆਦਤੀ ਆ, ਕੱਲ ਤੁਸੀਂ 130 ਦਾਣੇ ਪਾਏ ਸੀ, ਅੱਜ ਤੁਸੀਂ 120 ਪਾਏ ਆ। ਸਹੀ ਗੱਲ ਆ ਇੰਝ ਤੁਸੀਂ ਨਹੀਂ ਉਸਤਾਦ ਜੀ ਫੈਸਲ 20 ਰੁਪਏ ਦੀ ਦਾਲ ਦੀ ਪਲੇਟ ਤੁਸੀਂ ਕਿਆ ਕਰਨਾ, ਆਹ ਤਾਂ ਜ਼ਿਆਦਤੀ ਆ, ਸਿਰਫ 12 ਦਾਲਾਂ ਬਸ, 50 ਰੁਪਏ 12 ਦਾਣੇ। 50 ਰੁਪਏ ਦੇ ਚਾਵਲ ਬਾਮ ਨੇ ਉਹ ਖਾ ਵੀ ਕੇ। ਅੱਧੇ ਵਿੱਚੋਂ ਪਿੱਸੇ ਸਨ। ਅੱਛਾ ਐਡਾ ਵੱਡਾ ਢਿੱਡ ਆ, ਇੱਥੇ ਹੀ ਪਤੀਲੇ ਲਾ ਲੈਣੇ, ਇੱਥੋਂ ਹੀ ਪਾ ਕੇ ਦੇਈ ਜਾਓ। ਮੇਰੀ ਗੱਲ ਸੁਣ, ਮੇਰੇ ਟੀਚਰ ਅੱਜ ਵੀ ਕਹਿੰਦੇ ਨੇ ਕਿ ਯਾਰ ਕਾਸ਼ ਮੇਰਾ ਖਾਣਾ ਪੀਣਾ, ਮੇਰਾ ਰਹਿਣਾ ਸਹਿਣਾ ਫੈਸਲ ਰਾਮੇ ਤਰ੍ਹਾਂ ਹੋਵੇ। ਉਹ ਵੀ ਪਾਗਲ ਆ। ਉਹ ਵੀ ਇਦਾਂ ਖਾਂਦੇ। ਟੀਚਰ ਨੂੰ ਨਾ ਕਹੀ ਓਏ, ਟੀਚਰ ਨੂੰ ਨਾ ਕਹੀ। ਨਹੀਂ ਉਹ ਨਹੀਂ ਨਾ, ਉਹ ਲੇਕਿਨ ਆ ਜਿਹੜੀ ਗੱਲ ਕਰਨ ਉਹਨਾਂ ਨੇ ਕਿਹਾ ਵਾ ਮੇਰਾ ਖਾਣ ਪੀਣ ਇਹ ਉਹ, ਤੈਨੂੰ ਪਤਾ ਫਰੀਦ, ਤੈਨੂੰ ਪਤਾ ਹੋਣਾ ਚਾਹੀਦਾ। ਅੱਛਾ ਯਾਰ, ਤੁਹਾਨੂੰ ਦੋਵਾਂ ਨੂੰ ਜਿਹੜਾ ਪਤਾ, ਤੁਸੀਂ ਬਾਹਰ ਕਿਤੇ ਬੈ ਮਰ ਜਿਆ ਕਰੋ, ਕਿਤੇ ਬਾਹਰ ਬਹਿ ਕੇ। ਉਹਨੂੰ ਪਤਾ ਮੇਰਾ ਸਾਡੇ ਖਾਣ ਸ਼ੋਅ ਪੀਣ ਚ ਨਾ ਕਹਾਣੀ ਪਾਇਆ ਕਰੋ। ਮੇਰੀ ਡਰੈਸਿੰਗ ਅੱਛੀ, ਮੇਰਾ ਖਾਣ ਪੀਣ ਅੱਛਾ, ਮੇਰਾ ਸਫ਼ਰ ਅੱਛਾ। ਸਾਡੇ ਸ਼ੋਅ ਚ ਨਾ ਕੰਮ ਪਾਇਆ ਕਰੋ, ਇੱਕ ਦੂਜੇ ਨੂੰ ਕਾਹਦੀ? ਵਧਾਈ ਜਾਣਾ। ਤੈਨੂੰ ਪਤਾ, ਉਹ ਕਹਿੰਦਾ ਫੈਸਲ ਮਾਰੋ ਤਾੜੀ, ਉਹ ਕਹਿੰਦਾ ਇਹਨੂੰ ਕਰੋ ਮਾਰੋ ਤਾੜੀ। ਇਹ ਬਾਹਰ ਕਿਤੇ ਇਕੱਲੇ ਬਹਿ ਜਾ ਕਰੋ। ਕਹਿੰਦਾ ਤੇ ਸਾਡੇ ਇੱਥੇ ਸ਼ੋਅ ਚ ਨਾ ਡਰਾਮੇ ਕਰਿਆ ਕਰੋ। ਇਹ ਸਾਡਾ ਯਾਰ ਤੁਹਾਡਾ ਸ਼ੋਅ ਸਾਰਿਆਂ ਦਾ ਵਾ, ਤੁਹਾਡਾ ਇਕੱਲਿਆਂ ਦਾ ਨਹੀਂ। ਜੀ ਕੱਲਿਆਂ ਦਾ ਤੁਸੀਂ ਤਾਂ ਕਰਨ ਅਰਜਨ ਨਹੀਂ ਦੋਵੇਂ। ਠੀਕ ਹੈ, ਕੱਲਿਆਂ ਦਾ ਹੀ। ਆ ਡਰੈਸਿੰਗ ਜਿਹੜੀ ਲਈ ਫਿਰ ਨੇ ਨਾ, ਪੈਰ ਦੀ ਪਿਛਲੀ ਸਾਈਡ ਤੇ ਐਡੀ ਬੜੀ ਹਲੀਮ ਦੀ ਤੜੀ ਲੱਗੀ, ਉਹ ਤੇ ਹੀ ਪਾ ਆ ਇੱਥੇ ਇੱਥੋਂ ਸਾਬਤ ਹੋਇਆ ਸੀ ਖਾਂਦੇ ਪੀਂਦੇ ਲੋਕ, ਐ ਲੋ। ਠੀਕ ਹੈ। ਨਹੀਂ ਤੁਸੀਂ ਖਾਂਦੇ ਰੋਡ ਦੇ ਲੋਕ। ਨਹੀਂ ਖਾਂਦੇ ਪੀਂਦੇ, ਮੇਰੀ ਤੇ ਵਿਸ਼ ਹੈਗੀ ਹੈ ਕਿ ਮੈਂ ਦਸਤਰਖਾਨ ਲਾਵਾਂ ਯਾਰ। ਅੱਛਾ ਜੀ, ਭਾਈ, ਉਸ ਤੋਂ ਬਾਅਦ ਇੱਕ ਮਿੰਟ, ਤਾਜੀ ਰੂਲ ਹੈ ਜੇ ਬਾਹਰ ਤੁਸੀਂ ਕੰਟੀਨ ਕੋਈ ਵੀ ਰੱਖ ਲੈਂਦਾ, ਚਲੋ ਜਿਹੜਾ ਉਹਦਾ ਖਰਚਾ ਪਾਣੀ ਅਬਾਸ ਸਾਹਿਬ, ਹਾਂਜੀ। ਦੁੱਧ ਦਾ ਪੱਤੀ ਭਾਈ ਉਹ ਮੈਨੇਜ ਕਰਨਾ ਹੀ ਉਹ ਤੁਸੀਂ ਪੈਣਾ। ਕਰਨਾ। ਹੁਣ ਵੇਖੋ ਨਾ, ਮਾੜਾ ਬੰਦਾ ਉਹਨੂੰ ਘਾਟਾ ਪੈ ਗਿਆ 100, ਉਹ ਇੰਨੇ ਜੋਗਾ ਹੈ? ਕਿਉਂ ਪੈ ਗਿਆ ਘਾਟਾ? ਘਾਟਾ ਪੈਂਦਾ ਕਿੱਦਾਂ ਪੈ ਗਿਆ? ਆ ਜਿੱਦਾਂ ਦੇ ਗਾਹਕ ਤੇ ਨਾ ਦੇ ਉਹਨਾਂ ਨੂੰ ਧਾਰ, ਪੈਸੇ ਪਹਿਲੇ ਲੈ, ਧਾਰ ਉਹਨਾਂ ਨੇ ਲੈਣਾ ਹੀ ਤੇ ਧਾਰ। ਪੈਸੇ ਪਹਿਲੇ ਲੈ ਚੀਜ਼ ਦੇ। ਆਹੋ, ਵੱਡੀਆਂ ਕੰਪਨੀਆਂ 'ਚ ਇਦਾਂ ਹੁੰਦਾ ਵਾ ਕਿ 50 ਰੁਪਏ ਦੀ ਬਿਰਿਆਨੀ ਮਿਲਦੀ ਆ, 20 ਰੁਪਏ ਦੀ ਚਾਹ ਮਿਲਦੀ, ਲੇਕਿਨ ਨਾ ਉਹ 30-40% ਮਾਲਕ ਦਿੰਦੇ ਨੇ ਕਿ ਯਾਰ ਇਹ ਸਾਡੇ ਵਾਲਿਆਂ ਨੂੰ ਰਿਲੀਫ ਦਿਓ। ਤੇ ਉਹ ਮਾਲਕ- ਤੇ ਡਿਸਪਲਿਨ ਮਾਲਕ ਨੇ ਇੱਥੇ ਤੁਹਾਨੂੰ ਜਿਹੜੀ ਲੈਦਾ ਰੋਟੀ ਚਾਹ ਤੁਹਾਡੀ ਇਹ ਦਫ਼ਤਰ ਦੀ, ਉਹ ਤੁਹਾਨੂੰ ਬੰਦ ਤੇ ਨਹੀਂ ਉਹ ਸਾਰਾ ਕੁਝ ਅਸੀਂ ਦਾਂਗੇ, ਤੁਸੀਂ ਸਿਰਫ ਸਾਨੂੰ ਗੈਸ ਪਵਾ ਕੇ ਦੇਣੀ ਤੇ ਚੀਨੀ, ਬਾਕੀ ਸਾਰਾ ਕੁਝ ਸਿਲੰਡਰ ਖੋਲ ਕੇ ਘਰ ਚਲਾ ਜੇ ਰਾਤ ਨੂੰ। ਸਮਾਨ ਦੂਜਾ ਜੇ ਇਸ ਚੀਜ਼ ਦੇ ਵਿੱਚ ਕਿ ਮਾਲਕ ਦੇਣ ਕੁਝ ਨਹੀਂ, ਤੇ ਸਿਲੰਡਰ ਸਵੇਰ ਨੂੰ ਆ ਕੇ 3500 ਦੀ ਗੈਸ ਮੈਂ ਭਰਾਵਾਂ। ਨਹੀਂ ਇੰਨਾ ਕੁ ਤੇ ਦੂਜਾ ਪੈਟਰੋਲ ਆਣ ਜਾਣ ਦਾ ਰੋਜ਼ ਦਾ ਪੈਟਰੋਲ ਨਹੀਂ ਯਾਰ, ਮੈਂ ਸ਼ੁਰੂ ਕਰਾ ਦਿੰਦਾ ਉਸਤਾਦ ਜੀ। ਨਹੀਂ ਘਰ ਵਾਸਤੇ ਵੀ ਕੋਈ ਚੀਜ਼ ਦੇ ਦਿਆ ਕਰੋ ਰੋਟੀ। ਲੋਕ ਆ ਕਹਿੰਦੇ ਇਹਨਾਂ ਨੇ ਡਿਸਪਲਿਨ ਪਤਾ ਕਿੰਨਾ ਬਾਹਰ ਹੋਟਲਾਂ ਦਾ, ਕੰਟੀਨਾਂ ਦਾ, ਜਿੱਥੋਂ ਖਾਣੀ ਨਾ ਸ਼ਾਇਦ ਉੱਥੇ ਹੀ ਰੱਖਣੀ ਹੈ ਪਲੇਟ, ਉਹਨਾਂ ਕੋਲ ਲਈ ਨਾ ਪਲੇਟ ਤੇ ਕੋਲੀ, ਉਹਨਾਂ ਨੂੰ ਉੱਥੇ ਹੀ ਵਾਪਸ ਦੇਣੀ ਹੈ। ਸੈਲਫ ਸਰਵਿਸ ਹੋਣੀ। ਲਓ ਜੀ, ਮੈਂ ਕਹਿੰਦਾ ਜੀ ਇਸ ਬੰਦੇ ਦੀ ਹਰ ਗੱਲ ਮੈਂ ਮੰਨਾਂਗਾ। ਇਹ ਮੈਨੂੰ ਸਿਰਫ ਇਹ ਦੱਸ ਦੇਵੇ 1947 ਚ ਕੀ ਹੋਇਆ ਸੀ। ਚਲੋ ਇਹ 1947 ਦੱਸ, ਚੁੱਪ ਕਰ ਜਾਓ। ਹੈਲੋ, ਫਿਰ ਸਹੀ ਮੈਂ ਜਵਾਬ ਦਵਾਂਗਾ, ਤੁਸੀਂ ਵੀ ਸਹੀ Okay, ਦੱਸਣਾ, done। ਸਵਾਲ ਬਦਲ ਨਹੀਂ ਦੇਣਾ। ਨਹੀਂ ਵਧਣ ਦੇਣਾ। 1947 ਪਹਿਲੇ ਮੈਨੂੰ ਇਹ ਦੱਸੋ, ਇਹ ਸਨ? ਨਹੀਂ, ਇਹ ਨਹੀਂ ਦੱਸਣਾ ਸੀ। ਕਹਿੰਦਾ ਇਹ ਸਾਨੂੰ ਹਾਂ 1947 ਉਹਦੇ ਐਵੇਂ ਤੇ ਮਜ਼ਾ ਲਓ। ਸਾਡਾ ਨਹੀਂਗਾ ਡਾਟਰ। ਇਹ ਯਾਨੀ ਕਿ 1970-80 ਦੀ ਗੱਲ ਕਰਨ ਦੇ। 40 ਕਿੰਨੀ ਕਹਿੰਦੇ? 14 ਨੂੰ 14 ਯਾਰ ਸਹੀ 14 ਪਹੁੰਚ ਗਿਆ ਨਾ, ਤੁਹਾਨੂੰ ਕਿਹਾ 1947 ਇਹ ਗਾਣਾ ਆਇਆ ਇੱਕ ਦਿਨ ਆਇਆ, ਬਸ ਹੋਰ ਨਹੀਂ ਕੁਝ ਵੀ ਦੱਸੋ। ਉਹ ਯਾਰ ਤੂੰ ਪਹਿਲੇ ਇਹਨੂੰ ਸਮਝ ਜ਼ੇਨ ਦੇ ਨਾਲ ਕਿ ਹੈ ਕੀ ਆ 1947 ਇਹ ਲਫ਼ਜ਼ ਕੀ ਬਣਦਾ ਵਾ, ਕਿੰਨਾ ਬਣਦਾ ਇਹਨੂੰ? ਵੇਟ ਕੁੜੀ ਦਾ। ਆਹੋ, ਉਹ ਇਹ ਗਾਣਾ ਹੀ ਆਇਆ ਹੁਣ ਇਹਦਾ- ਕਿਹੜਾ 1940 ਇਹਦਾ ਤਰਜਮਾ ਉਰਦੂ ਚ ਕਰ, ਜਿਹੜਾ ਇਹਨਾਂ ਨੇ ਕਿਹਾ ਉਹ ਉਰਦੂ ਚ ਲੈ ਕੇ ਆ, ਫਿਰ ਤੈਨੂੰ ਪਤਾ ਲੱਗੇਗਾ। ਦੱਸਣ ਕੌਣ ਡਿਆ ਵਾ ਸਾਹਿਬ? 1947 ਆ ਗਿਆ ਯਾਰ, ਇਹ ਉਹ ਡਾਕਟਰ ਕਦੀਰ ਨੇ ਮਜ਼ਾਇਲ ਬਣਾਇਆ ਸੀ 90। ਯਾਰ ਉਹ ਯਾਰ ਇੱਕ ਮਿੰਟ ਯਾਰ, ਫਰੀਦ ਕੀ ਨਹੀਂ, ਕਰਦਾ ਹੁੰਦਾ? ਗਲਤ। ਉਸਤਾਦ ਜੀ ਨਹੀਂ, ਇੱਕ ਮਿੰਟ ਮੌਕਾ ਦਿਓ, ਠਹਿਰ ਜਾਓ। 1947 ਇਹਨੂੰ ਉਰਦੂ ਚ ਲੈ ਕੇ ਆ, ਕੱਲੇ ਕੱਲੇ ਲਫ਼ਜ਼ ਨੂੰ। ਉਰਦੂ 90 ਕੀ ਮਤਲਬ ਹੈ ਇਹਦਾ? ਇਹ 30 ਹੈ 30 ਓਕੇ ਹੋ ਠੀਕ ਗਿਆ। ਹੈ। ਅੱਗੇ ਅੱਗੇ ਵੋਟੀ ਦੇ ਵੋਟੀ ਨਹੀਂ ਯਾਰ, 40 ਦੇ 40 ਹੈ ਯਾਰ। ਛੋਟੀ ਯਾਰ ਸਹੀ ਗੱਲ ਕਰਨਾ, ਉਹ ਸਹੀ ਯਾਰ ਦੱਸ ਯਾਰ, ਹੁਣ ਇਹਦੀ ਕੀ ਹੈ ਇੰਗਲਿਸ਼? ਉਰਦੂ ਦੇ ਵਿੱਚ ਲੈ ਕੇ ਆ 1947। 14 ਹਾਂ ਹਾਂ ਠੀਕ ਹੈ 14। ਹਾਂ ਹਾਂ 30 ਤੇ 14 30 ਤੇ 44
ਅੱਗੇ 44 7 7 90 ਨੂੰ ਕੀ ਉਰਦੂ ਚ ਕਹਿੰਦੇ ਆ 90 14 7 ਇਹ ਗਨ ਤੇ ਨਹੀਂ ਗਈ ਕੋਈ ਉਹ ਇੱਕ ਕੰਨ ਮਟੈਲਿਕ ਹੋ ਹੈ ਗਨ ਮਟੈਲੇ ਉਹ ਕਹਿੰਦਾ AK-47 90 14 7 ਕੀ ਬਾਤ ਹੈ ਯਾਰ। ਇਹ ਮੈਨੂੰ ਬਾਹਰ ਦੀ ਕੋਈ ਗੱਡੀ ਲੱਗਣ ਦਈ ਉਹ ਯਾਰ ਬਾਹਰ ਕਿਉਂ ਦੇ ਦਾਨਿਸ਼ 90-47 76-86 76 86 ਉਹ 78 ਤੋਂ ਬਾਅਦ। FSD ਉਸਾਈ ਉਹਨੂੰ ਉਰਦੂ ਚ ਦੱਸ ਮੈਂ ਕਿਉਂ ਉਰਦੂ ਚ ਦੱਸਿਆ ਤਾਂ ਪਤਾ ਲੱਗ ਜਾਣਾ ਪਾਗਲ ਆ ਤੂੰ ਸਹੀ ਦਿਮਾਗ ਖਰਾਬ ਚਲੋ ਇਹ ਪਤਾ ਲੱਗ ਜਾਣਾ। 90 ਹਾਂਜੀ ਠੀਕ ਆ ਨਹੀਂ ਯਾਰ। ਉਰਦੂ ਚ ਕੀ ਕਹਿੰਦੇ ਆ ਇਹ ਉਰਦੂ ਚ 90 90 ਕਿੰਨੇ ਹੁੰਦੇ? 9 ਆ ਲੈ 9 ਨੋ ਯਾਰ ਲੱਗਾ ਹੀ ਆ। ਤੇ ਤੂੰ ਪਹਿਲਾਂ 9 14 9 2 11 9 14 2 11 ਨਹੀਂ ਇਦਾਂ ਨਹੀਂ ਇਹ 19 ਪੁੱਠੇ ਆ 14 7 90 ਨੂੰ ਉਰਦੂ ਚ ਕੀ ਕਿੰਨੇ ਹੁੰਦੇ ਆ 90 9 ਉਹਨੂੰ ਕੀ ਪਤਾ ਠੀਕ ਤੂੰ ਪੜ੍ਹ ਹਾਂ ਇੱਕ ਮਿੰਟ ਹਟ ਜਾ 1 2 ਤੋਂ ਸ਼ੁਰੂ ਕਰ 1 2 3 4 5 6 7 8 9 ਅੱਗੇ 9 ਅੱਗੇ 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 T ਹੈ ਹਾਂ 90 ਨਾ ਪੈਸੇ ਜੀ ਇਹ ਬਸ ਮੈਂ ਕਿਸਮੇ ਲੈ ਜਾਣਾ ਉਹਨੂੰ ਕੋਲ ਕੋਲ ਇੱਕ ਮਿੰਟ ਅੱਗੇ 10 ਤੋਂ ਅੱਗੇ ਸੁਣਾ 10 10 10 10 1 10 2 10 3 10 4 10 ਹਾਏ 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 ਹਾਂ ਇੱਕ ਮਿੰਟ ਮੈਂ ਸਹੀ ਕਰਦਾ 10 ਤੋਂ ਅੱਗੇ ਕੀ 11 ਹਾਂ 10 11 ਹਾਂ 7 ਉਹ ਨਹੀਂ 11 7 3 54 55 56 57 58 ਭਾਈ ਹੁਣ ਕਹਿ ਤਾਂ ਦਿੱਤਾ ਵਾ ਹੁਣ ਮੇਰੀ ਸਾਲਗਿਰਾ ਕਦੋਂ ਹੁੰਦੀ ਆ ਤੇਰੀ ਸਾਲਗਿਰਾ ਕਦੋਂ ਦੀ ਕਦੋਂ ਦੀ ਸਾਗਰ ਕਿਦੋਂ ਕਦੋਂ ਪਤਾ ਹੀ ਨਹੀਂ ਹੈਗਾ ਸਾਲਗਿਰਾ ਬੜਾ ਖੁਸ਼ੀ ਦਾ ਦਿਨ ਨਾ ਕਿੰਨਵਾਂ ਮਹੀਨਾ ਵਾ ਬੜਾ ਖੁਸ਼ੀ ਦਾ ਦਿਨ ਨਾ ਪੂਰੀ ਚੌਥਾ ਕਰ ਯਾਰ ਚੌਥਾ ਆਹੋ ਬੜੇ ਖੁਸ਼ੀ ਦਾ ਦਿਨ ਨਾ ਪੂਰਾ ਮੁਲਕ ਸਜਾਇਆ ਜਾਂਦਾ ਵਾ ਹਾਂ ਦੱਸ ਦੇ ਸ਼ਾਬਾਸ਼ ਦੱਸ ਦੇ ਅੱਛਾ ਸ਼ਬਰਾਤ ਆ ਲੈ ਆ ਆ ਯਾਰ ਲੈ ਲੱਖ ਦੱਸ ਹੋਰ ਕਿਹੜੀ ਹੋਆ ਪੂਰਾ ਮੁਲਕ ਸਜਾਇਆ ਜਾਂਦਾ 14 ਅਗਸਤ ਅੱਲਾ ਤੇਰਾ ਭਲਾ ਕਰੇ ਕੋਲ ਆ ਗਿਆ ਹਾਂ ਕਿਉਂ 14 ਅਗਸਤ ਅੱਗੇ ਅੱਗੇ 14 ਦੇ ਅੱਗੇ ਨੂੰ ਜਾਣਾ ਕਿ ਪਿੱਛੇ ਨੂੰ ਬਹੁਤ ਪਿੱਛੇ ਜਾਣਾ ਤੂੰ ਅੱਛਾ ਬਹੁਤ 14 ਨੂੰ 14 ਅਗਸਤ ਨੂੰ ਮੇਰੀ ਸਾਲਗਿਰਾ ਵਾ 14 ਅਗਸਤ ਨੂੰ ਅੱਛਾ ਠੀਕ ਹੈ ਹੁਣ ਭੈਣ ਨੇ ਕਿਹਾ ਵਾ 1947 ਨੂੰ ਕੀ ਯਾਰ ਹੋਇਆ ਵੈਸੇ ਸਾਹਿਬ ਤੁਸੀਂ ਡਾਇਰੈਕਟ ਦੱਸ ਹੀ ਦਿਓ 1947 ਆਹ ਤੂੰ ਇਹ ਏਦਾਂ ਕਿਹੜੀ ਗੱਲ ਹੋਈ ਮਤਲਬ ਭਲਾ? ਮੁਨਸਫ ਰਿਆਂ ਤੂੰ 14 7 ਯਾਰ ਸਮਝਾਉਂ ਸੌਂਗਾ ਫੇਰ ਹੀ ਆ। ਚਲੋ ਹਾਰ ਗਏ ਅਸੀਂ। ਆਹੋ ਨਹੀਂ ਨਹੀਂ ਯਾਰ ਮੇਰੇ ਕੋਲ ਪੁੱਛੋ ਮੈਂ ਦੱਸਾਂ ਨਹੀਂ ਤੂੰ ਕੋ ਦੱਸੇ ਤੁਸੀਂ ਦੱਸ ਦਿਓ ਨਹੀਂ। 4 ਜੁਲਾਈ ਨੂੰ ਕਿਹੜਾ ਮੁਲਕ ਆਜ਼ਾਦ ਹੋਇਆ ਸੀ ਠੀਕ ਹੈ ਹਾਂਜੀ ਫਿਲੀਪੀਨ ਗਲਤ ਗਲਤ ਉਹ ਨਹੀਂ ਪੱਕੇ ਤਰੀਕੇ ਨਾਲ ਬਗਲੇ ਨੂੰ ਧੌਣ ਕਰਨਾ ਠੀਕ ਹੈ 4 ਰਿਪੀਟ ਤੋਬਾ ਦਾ ਮੁਕਾਮ ਅੱਛਾ ਇਹਨੂੰ ਕੋਈ ਵੀ ਯਾਦ ਆ ਇਹਨਾਂ ਨੇ ਕਹਿਣਾ ਸੀ ਉਹੀ ਆ। ਸਹੀ ਹੈ 4 ਜੁਲਾਈ ਨੂੰ 47 40 ਯਾਰ ਕੋਈ ਹੋਇਆ ਹੀ ਆ ਕੋਈ ਵਾਰਦਾਤ ਪਈ ਇਹ ਸਮਝ ਨਹੀਂ ਵਾਰਦਾਤ ਮਨਜ਼ੂਰ ਹੋਈ ਕੋਈ ਹੋਇਆ ਵਾ ਕੋਈ ਨਾ ਕੋਈ ਇਹ ਪਹਿਲੇ ਵਾਰਦਾਤ ਮਨਜ਼ੂਰ ਹੋਈ ਸੀ ਅੱਛਾ ਜੀ ਹਾਂ ਮਨਜ਼ੂਰ ਹੋਈ ਫਿਰ ਬਾਅਦ ਚ ਪਈ ਆ ਅੱਛਾ 1940 ਚ ਹੋਈ ਸੀ 1940 ਚ ਵਾਰਦਾਤ ਮਨਜ਼ੂਰ ਹੋਈ ਸੀ 90 14 7 7 ਜ਼ਾਇਆ ਯਾਦ ਪਾਕਿਸਤਾਨ ਬਣਿਆ ਓਏ ਕਿਉਂ ਜਿੱਤ ਗਏ ਨਾ ਇੱਡੀ ਸੌਰੀ ਕਿੱਦਾਂ ਆ ਗਿਆ ਸੀ ਉਹ ਯਾਰ ਇੰਗਲਿਸ਼ ਚ ਕਰਦੇ ਆ ਨਾ ਉਰਦੂ ਚ ਕਰਨ ਫੇਰ ਹੀ ਉਰਦੂ ਚ ਕੀ ਆ? ਇੰਗਲਿਸ਼ ਗਲਤ ਜਵਾਬ ਕਿਦਾਂ ਜੀ 90 14 7 ਤੂੰ ਕਿ ਪਾਕਿਸਤਾਨ ਬਣਿਆ ਸੀ ਹਾਂਜੀ ਬਣਿਆ ਪਹਿਲੇ ਹੀ ਸੀ ਸਿਰਫ ਪਾਰਟੀਸ਼ਨ ਹੋਈ ਸੀ ਹਾਰ ਗਿਆ ਤੂੰ ਤੇ ਕੀ ਉਹਨਾਂ ਨੇ ਅੱਜ ਇਹ ਨਾ ਕਰੋ ਚੱਲ ਨਹੀਂ ਤੁਸੀਂ ਚੱਲ ਉਹ ਭਾਈ ਇੱਕ ਇੰਜ ਮਿੰਟ ਲੱਭਿਆ ਆ ਮਕਾਨ ਜਦੋਂ ਬਣਦਾ ਮਕਾਨ ਉਹਦੀਆਂ ਪਹਿਲੇ ਨੀਆਂ ਰੱਖਦੇ ਨਾ ਹਾਂਜੀ। ਉਹ ਉਦੋਂ ਕਹਿੰਦੇ ਨਹੀਂ ਹੱਲੇ ਨਹੀਂ ਬਣਿਆ ਯਾਰ ਮਕਾਨ ਹਾਂ ਜਦੋਂ ਨੀਆਂ ਪੂਰੀਆਂ ਛੱਤ ਨੂੰ ਪਾ ਲੈਂਦੇ ਆਪੇ ਹੀ ਤੂੰ ਆ ਫਸ ਗਿਆ ਤੇ ਪਾਕਿਸਤਾਨ ਦਾ ਹੁਣ ਵੀ ਤੂੰ ਆਪੇ ਹੀ ਫਸ ਗਿਆ ਪਾਕਿਸਤਾਨ ਚ ਕਿਹੜੀਆਂ ਨਵੀਆਂ ਉਧਰੋਂ ਇੱਟਾਂ ਲਿਆ ਕੇ ਨਵਾਂ ਸ਼ੁਰੂ ਕੀਤਾ ਉਹ ਬਣਾਉਣਾ ਭਾਈ ਉਹਨਾਂ ਨੇ ਦਾਇਰੇ ਕੱਢਦੇ ਸੀ ਨੀਆਂ ਬਣਾਤੀਆਂ ਸੀ ਆਏ, ਏਰੀਆ ਉਹਨਾਂ ਨੇ ਵਾਹ, ਬਣਾਤਾ ਵਾਹ, ਵਾਹ, ਸੀ ਵਾਹ। ਬਾਅਦ ਤੋਂ ਜਿਹੜਾ ਉਹ ਬਣਿਆ ਚਲੋ ਜੀ ਡਨ ਭਾਜੀ ਮੈਂ ਹਾਰ ਗਿਆ ਭਾਈ ਤੁਹਾਡੀ ਰੋਟੀ ਪਾਣੀ ਚਾਹ ਫ੍ਰੀ ਹੋ ਉੱਤੋਂ ਤੁਸੀਂ ਸਾਡੀ ਯਾਰ ਇੱਕ ਵਾਰੀ ਫੇਰ ਸਵਾਲ ਅੱਜ ਦੇ ਕਰਨ ਸਾਡੇ ਉਸਤਾਦ ਜੀ ਹਾਂਜੀ ਸਵਾਲ ਕੀ ਅੱਜ ਦੇ ਅਮਰ ਕਰਨ ਖਾਨ ਕਿੱਡੇ ਲੱਗਾ ਜੀ। ਪੁਰਾਣੇ ਸਵਾਲ ਅੱਲਾ ਮਾਫ ਕਰੇ ਏਡੇ ਆਹੋ ਕੋਈ ਪੁਰਾਣੇ। ਨਵਾਂ ਦਾ ਸਵਾਲ ਕਰੋ ਕੋਈ ਨਵਾਂ- ਨਵਾਂ? ਆਓ ਲਿਆ ਯਾਰ ਚਾਹ ਲਿਆ ਦੇ ਮੈਨੂੰ ਫੜਾ ਦੇ ਨਾਜ਼ਰੀਨਾ ਪਤਾ ਕੀ ਗੱਲ ਆ ਮੈਂ ਇਹ ਸਿਰਫ ਤੁਹਾਡੀ ਵਜ੍ਹਾ ਤੋਂ ਖਾਣਾ ਵਾ ਲੈ ਆਓ ਹਾਂ ਕਿਉਂਕਿ ਕਹਿੰਦੇ ਨੇ ਟੀ ਟਾਈਮ ਆ ਟੀ ਟਾਈਮ ਆ ਤੇ ਟੀ ਟਾਈਮ 'ਚ ਟੀ ਨਹੀਂ ਤੇ ਕਾਹਦਾ ਟੀ ਟਾਈਮ ਆ ਥੋੜਾ ਜਿਹਾ ਅੰਡਾ ਪਾਇਓ ਮੇਰੇ ਨਾਲ ਸਾਹ ਕੁੱਟਿਆ ਜਾਂਦਾ ਆਲੂ ਨਾ ਪਾਵਾਂ ਆਂਡੇ 'ਚ ਕਿਹੜੀ ਏਡੀ ਆਕਸੀਜਨ ਆ ਕਹਿੰਦਾ ਸਾਹ ਘੁੱਟਿਆ ਭਾਈ ਜਾਂਦਾ ਗਰਮ ਹੋ ਜਾਂਦਾ ਬੰਦਾ એનર્ਜੀ ਆ ਜਾਂਦੀ ਆ ਵੇਖ
ਸਰ ਦੇਖਦੇ ਹੁਣ ਚਲੋ ਲਿਖੋ ਥੱਲੇ, ਇਹ ਦੇਖੋ ਜੀ। ਇੱਕ ਬਿਸਕੁਟ ਦੇਣਾ, ਮੇਰਾ ਦਿਲ ਘਬਰਾਣ ਡਿਆ। ਹਾਂਜੀ, ਦਿਲ ਘਬਰਾਣ ਡਿਆ ਉਸਤਾਦ ਜੀ, ਬਿਸਕੁਟ ਦੇਣਾ ਇੱਕ। ਤੂੰ ਜਿਹਦੇ ਦਾ ਮੰਗਿਆ ਉਹਨਾਂ ਦਾ ਘਬਰਾ ਗਿਆ। ਯਾਰ ਇੱਕ ਵਾਰੀ ਕਰ ਲੋ, ਜੋ ਮੰਗਣਾ ਮੰਗ ਲੋ, ਚਾਹ ਮੰਗਣ ਤੋਂ ਬੈਠਾ ਵਾ। ਨਹੀਂ ਮਜਬੂਰ ਵਿਚਾਰੇ, ਕਿਹੜੇ ਮਜਬੂਰ? ਨੌਕਰੀਆਂ ਤੋਂ ਮਜਬੂਰ ਨੇ ਵਿਚਾਰੇ। ਉਸਤਾਦ ਜੀ ਇਹ ਰੱਖ ਲਓ, ਏਡੇ ਕਾਦੀ ਮਜਬੂਰੀ 5 ਉਹ ਰੁਪਏ ਤੁਹਾਨੂੰ ਨਹੀਂ ਕਹਿ ਰਹੇ, ਚੱਲ ਕੋਈ ਨਹੀਂ ਯਾਰ। ਹੁਣ ਇਹਨੇ ਚਾਹ ਮੰਗਣੀ ਆ, ਵੇਖ ਲਈ ਭਲਾ। ਤੁਸੀਂ ਪੰਜਾਂ ਸੁੱਤੇ ਪਏ ਵੇਖਿਆ, ਚੁੱਕ ਲਿਆ ਨਾ, ਚੁੱਕ ਲਿਆ ਨਾ, ਮੈਂ ਆਪ ਰੱਖਿਆ ਸੀ। ਕਿ ਨਾਲ ਮਾੜਾ ਜਿਹਾ ਅੰਡਾ ਲੱਗ ਜੇ। ਅੱਛਾ, ਵੈਸੇ ਇੱਕ ਗੱਲ ਉਸਤਾਦ ਜੀ ਮੈਂ ਸੋਚਣ ਡਿਆ ਸੀ, ਜਿਹੜੇ ਚਾਈਨਾ ਦੇ ਲੋਕ ਨੇ ਉਹਨਾਂ ਦੀਆਂ ਸ਼ਕਲਾਂ ਤੇ ਸੇਮ ਜ਼ਿਆਦਾਤਰ ਰਿਜ਼ੈਂਬਲੈਂਸ ਹੁੰਦੀ ਹੈ। ਤੇ ਉਹ ਵੇਖ ਕੇ ਗਏ, ਸ਼ੌਕਾ ਪੱਕਾ ਕਿੱਥੇ ਆ? ਕੌਣ? ਸ਼ੌਕਾ ਪੱਕਾ ਚੋਕਾ ਉਹਦੀ ਭੈਣ ਸ਼ਾਂਗੀ ਚੋਕਾ ਕਿੱਥੇ ਆ? ਉਹਨੂੰ ਬੁਲਾ ਕੇ ਉਹਨੂੰ ਚਲੋ ਗੱਡੀ 'ਚ ਪਾਓ। ਹੁਣ ਉਹ ਪਤਾ ਹੀ ਨਹੀਂ ਲੱਗਣ ਡਿਆ, ਉਹ ਸਾਰੇ ਇਹਦੇ ਕੋਝੇ ਨੇ ਪੀਨੇ। ਉਹ ਤੁਹਾਨੂੰ ਲੱਗਦੇ ਨੇ, ਉਹਨਾਂ ਨੂੰ ਤੁਸੀਂ ਇਦਾਂ ਦੇ ਲੱਗਦੇ ਆ। ਅੱਛਾ ਜੀ, ਇੱਕੋ ਜਿਹੇ। ਉਹ ਭਰਾਵਾ ਉਹਨਾਂ ਦੇ ਇੰਡੀਅਨ ਪਾਕਿਸਤਾਨੀ ਫੇਸ, ਹਾਂਜੀ ਠੀਕ ਹੈ ਜੀ, ਪੂਰੀ ਦੁਨੀਆ 'ਚ ਕਿਤੇ ਚੱਲ ਜਾਓ ਉਸੇ ਟਾਈਮ ਦੱਸ ਦੇਣਗੇ ਯਾਰ ਇਹ ਜਾਂ ਇੰਡੀਅਨ ਜਾਂ ਸਾਊਥ ਜਾਂ ਯਾਨੀ ਇਸ ਖੱਤੇ ਦਾ ਬੰਦਾ ਵਾ। ਤੇ ਸਾਨੂੰ ਸਮਝ ਹੀ ਨਹੀਂ ਤੇ ਆਉਂਦੇ। ਤੁਹਾਨੂੰ ਉਹਨਾਂ ਦਾ ਲੱਗਦਾ ਇਦਾਂ ਚਾਈਨੀਜ਼ ਦਾ। ਹਾਂਜੀ ਹਾਂ। ਸਾਨੂੰ ਲੱਗਦਾ ਚਾਈਨਾ ਇੱਕ ਮੁਲਕ ਵਾ, ਪੂਰੀ ਦੁਨੀਆ ਦੇ ਇੱਕ ਸਾਈਡ ਤੇ, ਚਾਈਨਾ ਇੱਕ ਸਾਈਡ ਤੇ, ਯਾਨੀ ਚਾਈਨਾ ਕੋਰੀਆ ਟਾਈਪ ਇਹ ਜਿਹੜੇ ਮੁਲਕ ਨੇ। ਤੇ ਸਾਜੀ ਉਹਨਾਂ ਦੇ ਤੇ ਇੰਨੀ ਰਿਜ਼ੈਂਬਲੈਂਸ ਹੁੰਦੀ ਆ ਕਿ ਸਮ ਟਾਈਮ ਮਤਲਬ ਸਕੇ ਭਰਾ ਜਿਹੜੇ ਨੇ ਉਹ ਆਪਸ ਦੇ ਵਿੱਚ ਅੱਛਾ, ਹੁਣ ਤੂੰ ਚਾਈਨੀਜ਼ ਦੀ ਗੱਲ ਕਰ ਰਿਹਾ ਨਾ, ਤੇ ਜੈਪਨੀਜ਼ ਤੈਨੂੰ ਇੱਕੋ ਜਿਹੇ ਲੱਗਣਗੇ। ਯਾਨੀ ਜੈਪਨੀਜ਼ ਆ ਜੇ ਨਾ, ਤੈਨੂੰ ਇਹ ਨਹੀਂ ਪਤਾ ਲੱਗੂ ਚਾਈਨਾ ਦਾ ਹੈ ਕਿ ਜੈਪਨੀਜ਼ ਦਾ, ਲੇਕਿਨ ਉਹਨਾਂ 'ਚ ਫਰਕ ਆ। ਉਹ ਦੂਰੋਂ ਦੱਸ ਦੇਣਗੇ ਕਿ ਇਹ ਜੈਪਨੀਜ਼ ਆ, ਚਾਈਨੀਜ਼ ਨਹੀਂ ਹੈਗਾ। ਅੱਛਾ ਜੀ, ਹਾਂਜੀ, ਜੈਪਨੀਜ਼ ਦੇ ਨੱਕ ਤਿੱਖੇ ਹੁੰਦੇ। ਉਹ ਨਹੀਂ, ਮਤਲਬ ਇਹਨਾਂ ਦਾ ਨਾ ਹਿਸਾਬ ਹੁੰਦਾ ਫਰੀਦ, ਪਤਾ ਕੀ? ਫਰੀਦ ਨੇ ਆਪਣੇ ਹੀ ਟੇਵੇ ਲਾਏ, ਕਹਿੰਦਾ ਉਹਨਾਂ ਦਾ ਨੱਕ ਤਿੱਖਾ। ਨਹੀਂ ਉਹਨਾਂ ਤੁਸੀਂ ਦੇ Google ਤੇ ਤੋਂ- ਮੌਕਾ ਨਿਕਲਿਆ ਹੁੰਦਾ। ਨਹੀਂ ਜੈਪਲੀ ਹੈ ਨਾ ਇਹ ਜਿਹੜੇ। ਵੀ ਗਲਤ ਗੱਲ। ਤੁਸੀਂ ਹੈ ਨਾ ਗੂਗਲ ਦੇ ਹਿਸਾਬ ਦੇ ਨਾਲ ਅਗਰ ਸਰਚ ਕਰੋ ਨਾ, ਗੂਗਲ ਦੇ ਹਿਸਾਬ ਨਾਲ ਹਰ ਬੱਚੇ ਦਾ ਇੱਕ ਵਾਲ ਜਿਹੜਾ ਹੁੰਦਾ ਨਾ, ਉਹ ਕਿਸੇ ਦਾ ਇੰਜ ਹੁੰਦਾ, ਕਿਸੇ ਦਾ ਇੰਜ ਹੁੰਦਾ, ਕਿਸੇ ਦਾ ਇੰਜ ਹੁੰਦਾ, ਕਿਸੇ ਦਾ ਇੰਜ ਹੁੰਦਾ। ਉਹ ਵਾਲ ਤੋਂ ਪਛਾਣ ਦੇਗੇ ਤੁਹਾਡਾ ਮੁੰਡਾ। ਤੇ ਬਸ ਵਾਲਕ ਦਾ ਫਰਕ ਆ। ਜਿਹੜੇ ਗੰਜੇ ਆ ਉਹਨਾਂ ਨੂੰ ਯਾਰ ਤੂੰ ਨਾ ਇਦਾਂ ਦੀ ਗੱਲ ਨਾ ਕਰਿਆ ਕਰ, ਗੰਜੇ- ਜਾਂ ਡਾਇਰੈਕਟ ਉਹਨੂੰ ਪੁੱਛ ਲਿਆ ਕਰ। ਠੀਕ ਹੈ। ਮੈਂ ਤੁਹਾਡੇ ਕੋਲ ਅੱਛਾ, ਪੁੱਛਿਆ, ਮੈਂ ਹੁਣ ਇੱਕ ਗੱਲ ਪੁੱਛਣੀ ਸੀ ਉਸਤਾਦ ਜੀ ਨੂੰ, ਵੱਡੇ ਹੈਗੇ ਨੇ, ਕਿਉਂਕਿ ਅਸੀਂ ਜਦੋਂ ਫਸਣਾ ਹੈ ਤੇ ਅੱਲਾ ਖੈਰ ਕਰੇਗਾ, ਉਸਤਾਦ ਜੀ ਨੇ ਸਾਡਾ ਸਾਥ ਦੇਣਾ। ਠੀਕ ਹੈ, ਕਿਤੇ ਵੀ ਕਿਤੇ ਉਹ ਹੈਗਾ ਮਤਲਬ ਉਸਤਾਦ ਜੀ ਤੁਸੀਂ ਜੀ 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 ਜੀ, ਮਾਈ ਬਾਪ ਹੀ ਸੁਣਾਉਂਦੇ ਨੇ। ਅਗਲੀ ਗੱਲ ਵੀ ਕਰ ਲਾ ਹੁਣ ਯਾਰ। ਅੱਛਾ ਉਸਤਾਦ ਜੀ, ਜਿਹੜੇ ਓਵਰਸੀਜ਼ ਹੈਗੇ ਨੇ ਸਾਡੇ ਦੋਸਤ ਹਬਾਬ ਨੇ, ਅਸੀਂ ਹਾਂ। ਸਾਰਿਆਂ ਦੀ ਬੜੀ ਰਿਸਪੈਕਟ ਕਰਦੇ ਹਾਂ। ਹਾਂ, ਮੇਰਾ ਇੱਕ ਦੋਸਤ ਹੈ, ਮੈਂ ਉਹਦਾ ਨਾਂ ਨਹੀਂ ਲੈਣਾ, ਉਹਨੇ ਆਊਟ ਆਫ ਕੰਟਰੀ ਚਾਈਨਾ ਦੇ ਵਿੱਚ ਇੱਕ ਲੜਕੀ ਦੇ ਨਾਲ ਸ਼ਾਦੀ ਕੀਤੀ। ਮਾਸ਼ਾਅੱਲਾ ਹੀਰੇ ਵਰਗੇ ਉਹਦੇ 4 ਬੱਚੇ ਨੇ ਕਿ 3 ਬੱਚੇ ਨੇ। ਠੀਕ ਹੈ, ਚਾਈਨਾ ਦੇ ਵਿੱਚ। ਝੂਠਾ ਸਾਜੀ, ਉੱਥੇ ਦੂਸਰਾ ਬੱਚੇ ਦੀ ਇਜਾਜ਼ਤ ਨਹੀਂ ਹੈ, ਵੇਖ ਲੋ ਫੜਿਆ ਗਿਆ। ਓਏ ਗੱਲ ਸੁਣ। ਅੱਛਾ ਤੂੰ ਮੈਨੂੰ ਦੱਸਣ ਨੇ ਆ ਵੀ ਝੂਠ ਆ? ਅੱਛਾ ਯਾਰ, ਦੱਸ। ਠੀਕ ਹੈ ਉਸਤਾਦ ਜੀ, ਤੁਹਾਡਾ ਸਿਰਫ ਇੰਨਾ ਕੰਮ ਆ ਕਿ ਤੁਸੀਂ ਸੁਣਨਾ ਹੋ। ਉਸਤਾਦ ਜੀ ਉਹਦੇ 2 ਬੱਚੇ ਨੇ। ਠੀਕ ਹੈ ਸਰ। ਆਹੋ ਯਾਰ, ਠਹਿਰ ਜਾਣਾ ਯਾਰ, ਮੈਨੂੰ ਉਹਦੀ ਤਾਦਾਦ ਦਾ ਨਹੀਂ ਪਤਾ ਬੱਚਿਆਂ ਦੋ ਦੀ। ਪਹਿਲੇ ਦੇ ਸੀਗੇ ਲੈ ਕੇ। ਠੀਕ ਹੈ, 2 ਬੱਚੇ ਨੇ ਉਸਤਾਦ ਜੀ ਉਹਦੇ। ਅੱਛਾ ਜੀ, ਹੁਣ ਉਹ ਪਿਛਲੇ 2-3 ਮਹੀਨੇ ਹੋ ਗਏ ਪਾਕਿਸਤਾਨ ਆਇਆ। ਠੀਕ ਹੈ ਇੱਥੇ ਆ ਕੇ ਉਹਨੇ ਠੀਕ ਹੈ ਆਪਣੇ ਵਾਲਿदैन ਦੀ ਮਰਜ਼ੀ ਦੇ ਨਾਲ ਸ਼ਾਦੀ ਕੀਤੀ। ਵਾਲਿदैन ਨੂੰ ਨਹੀਂ ਪਤਾ ਕਿ ਉਹਨੇ ਉਧਰ ਵੀ ਸ਼ਾਦੀ ਕੀਤੀ, ਠੀਕ ਹੈ ਨਾ ਹੀ ਉਸ ਲੜਕੀ ਨੂੰ ਪਤਾ ਹੈ ਕਿ ਠੀਕ ਹੈ। ਇਹ ਸ਼ਾਦੀशुदा ਹੈ। ਉਹਨੇ ਦੱਸਿਆ ਕਿ ਵੀ ਮੇਰਾ ਅੱਗੇ ਪਿੱਛੇ ਨਹੀਂ ਹੈ। ਠੀਕ ਹੈ ਹੁਣ ਉਸਤਾਦ ਜੀ ਉਹਨੇ ਗਲਤ ਕੀਤਾ ਹੈ ਕਿ ਸਹੀ ਕੀਤਾ ਹੈ? ਠੀਕ ਹੈ ਆਗੇ ਠੀਕ ਹੈ, ਠੀਕ ਹੁਣ ਹੈ ਉਸ ਲੜਕੀ ਨੇ ਉਹ ਤੇ ਟਰਸਟ ਕੀਤਾ ਹੈ, ਉਹਦੇ ਨਾਲ ਸ਼ਾਦੀ ਕੀਤੀ, ਉਹਨੂੰ ਆਪਣਾ ਜੀਵਨ ਸਾਥੀ ਮੰਨਿਆ, ਤੇ ਉਹਨੂੰ ਧੋਖਾ ਦੇ ਕੇ ਹੁਣ ਦੂਸਰੀ ਸ਼ਾਦੀ ਪਾਕਿਸਤਾਨ 'ਚ ਕਰਨ ਡਿਆ। ਤੇ ਯਾਰ ਉਹਦੇ ਨਾਲ ਧੋਖਾ ਨਹੀਂ, ਗਲਤ ਨਹੀਂ ਜੀ ਜੀ, ਧੋਖਾ ਹੀ। ਯਾਰ ਰਾਜਪਾਲ ਯਾਦਵ। ਚਲੋ ਯਾਰ ਅੱਗੇ ਕੋਈ ਗੱਲ ਕਰੋ। ਕਿ ਉਸਤਾਦ ਜੀ ਇਤਮਾਦ 'ਚ ਲੈ ਕੇ ਕਰੋ ਸ਼ਾਦੀ। ਕਿਸੇ ਨੂੰ ਧੋਖਾ ਤਮਾਜ ਚ ਕੌਣ ਦਿੰਦਾ ਹੀ ਤਮਾਜ ਚ? ਬੇਵਕੂਫ। ਇੱਥੇ ਤੇ ਔਲਾਦ ਨਹੀਂ ਹੁੰਦੀ ਨਾ ਜਿਨ੍ਹਾਂ ਦੀ, ਹਾਏ। 10 ਸਾਲ ਹੋ ਗਏ 15 ਸਾਲ ਹੋ ਗਏ ਔਲਾਦ ਨਹੀਂ ਹੋਈ, ਉਹਦਾ ਤੇ ਹੱਕ ਬਣਦਾ ਨਾ ਕਿ ਚਲੋ ਵਿਚਾਰਾ ਉਹ ਕਰ ਲਵੇ। ਹਾਂਜੀ, ਉਹਨੂੰ ਨਹੀਂ ਕਰਨ ਦਿੰਦੀਆਂ। ਕਿੱਥੋਂ ਤੁਰਿਆ ਫਿਰਦਾ ਤੂੰ? ਉਸਤਾਦ ਜੀ ਸਹੀ ਯਾਰ ਪਾਕਿਸਤਾਨ 'ਚ ਤੁਸੀਂ ਵਿਆਹ ਦੂਜੇ ਦੇ ਫਿਰ ਉਹੀ ਟੌਪਿਕ ਲੋਕਾਂ ਨੇ ਕਹਿਣਾ ਯਾਰ ਜਾਨੀ ਮੁੜ ਘੜ ਕੇ। ਪਾਕਿਸਤਾਨ 'ਚ ਕਰੋ ਹੀ ਨਾ। ਪਾਕਿਸਤਾਨ 'ਚ ਸਊਦੀ ਅਰਬ ਕਰ ਲਓ, ਦੁਬਈ ਅਗਰ ਰਹਿੰਦੇ ਉੱਥੇ ਕਰ ਲਓ। ਯਾਰ ਦੇਖ ਅੱਜ ਜਾਣਾ ਸਿਹਤ ਆ, ਕਰ ਲਿਆ, ਰੱਖ ਵੀ ਲੈਦਾ ਲਿਆ, ਉਧਰ ਵੀ ਕਰ ਲਿਆ, ਉਧਰ ਵੀ ਕਰ ਲਿਆ। ਕੱਲ ਨੂੰ ਤੁਸੀਂ ਬੁੱਢੇ ਹੁੰਦੇ ਹੋ, ਬਿਮਾਰ ਹੁੰਦੇ ਹੋ, ਹਸਪਤਾਲ ਹੁੰਦੇ ਹੋ, ਸਾਰਿਆਂ ਨੂੰ ਪਤਾ ਲੱਗਣਾ, ਬੁੱਢੀਆਂ ਨੂੰ ਕभी 2 ਨੂੰ 3 ਨੂੰ ਜਾਂ ਜਿੰਨੀਆਂ ਵੀ ਨੇ ਕभी ਹਸਪਤਾਲ ਆ, ਉਹਨਾਂ ਨੇ ਪਹੁੰਚਣਾ ਨਹੀਂ। ਤੁਸੀਂ ਜਦੋਂ ਮਰਨਾ ਤੁਹਾਡਾ ਜਨਾਜ਼ਾ ਕਿੱਥੋਂ ਚੁੱਕਿਆ ਜਾਣਾ? ਗੱਲ ਖੁੱਲ ਗਈ ਸਾਰੀ। ਇਹ ਸਿਰਫ ਅੱਜ ਇਹ ਇੰਨੀ ਕੁ ਦੇਰ ਦੀ ਗੱਲ ਨਾ ਸੋਚੋ। ਇਹ ਬੜੇ ਅਜ਼ਾਬ ਨੇ, ਬੜੇ ਅਜ਼ਾਬ ਨੇ ਭਾਏ ਨੇ। ਬਗੈਰ ਤਾਂ ਲੁੱਕ ਕਿੱਥੇ ਸਕਦੇ ਤੁਸੀਂ?
ਸਾਂਭ ਲਿਆ। ਤੁਸੀਂ ਕੱਲ ਨੂੰ ਹਸਪਤਾਲ ਪਹੁੰਚੋ, ਸਾਰਿਆਂ ਨੂੰ ਪਤਾ ਨਹੀਂ ਕਿੱਥੇ ਜੇ ਜੀ ਹਸਪਤਾਲ ਨੇ, ਉੱਥੇ ਪਹੁੰਚਣਾ ਕਿਤੇ ਸਾਰਿਆਂ ਨੇ। ਉਹਦੇ ਪਿਛਲੇ ਨੇ ਮਾਂ ਪਿਓ ਨੇ ਵੀ ਕਿ ਵੀ ਸਾਡਾ ਜਵਾਈ ਆ, ਸਾਡਾ ਭਣਵਈਆ ਬਿਮਾਰ ਆ, ਉੱਥੇ ਪਹੁੰਚ ਜਾਣਾ ਸਾਰਿਆਂ ਨੇ। ਡੈਥ ਹੋ ਗਈ ਤੁਹਾਡੀ, ਤੇ ਅਗਰ ਤੁਸੀਂ ਨਹੀਂ ਕਿਸੇ ਨੂੰ ਦੱਸਿਆ ਔਰ ਆਪਸ 'ਚ ਨਹੀਂ ਉਹਨਾਂ ਦਾ ਲਿੰਕ, ਤੇ ਕਿੱਥੇ ਜਨਾਜ਼ਾ ਰੱਖਣਾ ਤੁਸੀਂ ਉਸ ਬੰਦੇ ਦਾ? ਸਹੀ ਗੱਲ। ਕਿੱਥੋਂ ਚੁੱਕਣਾ ਤੁਸੀਂ? ਇਹ ਤੇ ਪਾਕਿਸਤਾਨ 'ਚ ਨਹੀਂ ਅੱਛਾ ਹੈ। ਉਸਤਾਦ ਜੀ, ਵੈਸੇ ਤੁਸੀਂ ਵੈਸੇ ਇਹ ਮੈਨੂੰ ਨਹੀਂ ਪਤਾ ਕਿ ਵੀ ਪੁੱਛਣਾ ਚਾਹੀਦਾ ਕਿ ਨਹੀਂ ਚਾਹੀਦਾ ਜਾਂ ਨਹੀਂ ਪੁੱਛਣਾ ਚਾਹੀਦਾ ਉਸਤਾਦ ਜੀ, ਸਹੀ ਗੱਲ ਹੈ, ਪੁੱਛਣਾ ਚਾਹੀਦਾ। ਹੁਣ ਮੈਂ ਕੋਈ ਵੀ ਕੰਮ ਕਰਾਂ ਤੁਹਾਨੂੰ ਬਗੈਰ ਦੱਸਿਓ, ਤੁਹਾਨੂੰ ਗੁੱਸਾ ਨਹੀਂ ਚੜੂਗਾ? ਉਸਤਾਦ ਜੀ ਕਿਹੜੇ ਉਸਤਾਦ ਜੀ ਦਾ ਰਾਈਟ ਬਣਦਾ ਕਿ ਓਏ ਮੇਰੇ ਯਾਰ ਮੇਰੀ ਛਿੱਤਰ ਗੱਲ ਮਾਰਨ, ਸੁਣ ਲਾ ਨਾ, ਤੂੰ ਸਵੇਰ ਸ਼ਾਮ 50,000 ਕਰਦਾ ਵਾ, ਤੇ ਤੁਹਾਡਾ ਰਾਈਟ ਬਣਦਾ ਕਿ ਛਿੱਤਰ ਲਾ ਲਵੋ, ਸੋਟੀ ਫੜ ਲਵੋ ਤੇ ਪਿੰਜ ਦਵੋ, ਅਸੀਂ ਦੰਦ ਤੋਂ ਦੰਦ ਨਹੀਂ ਚੁੱਕਾਂਗੇ। ਤੁਸੀਂ ਯਾਨੀ ਕਿ ਆਪਣੇ ਦਿਲ ਦੇ ਵਿੱਚ ਯਾਰ ਜਿੱਥੇ ਲੱਗੇ ਰਹਿਣ ਦੇ, ਠੀਕ ਹੈ? ਇਹਨਾਂ ਨੇ ਵੇਖਣੀ ਜਰਾ ਮੈਨੂੰ ਛੱਡਣਾ ਨਹੀਂ, ਇਹ ਕੱਲ ਨੂੰ ਮੈਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਤੇ ਹੋਵੇ ਵੀ ਭਾਵੇਂ ਸਹੀ ਜਾਂ ਗਲਤ, ਉਹਦਾ ਪਤਾ ਹੀ ਨਹੀਂ। ਅੱਛਾ ਫੈਸਲ ਸਾਹਿਬ, ਇੱਕ ਗੱਲ ਆ ਵੈਸੇ ਹਾਂ। ਉਸਤਾਦ ਜੀ, ਚਾਈਨੀਜ਼ ਦਾ ਤੇ ਰੌਲਾ ਮੁੱਕ ਗਿਆ, ਮੈਨੂੰ ਇਹ ਦੱਸੋ ਤੁਸੀਂ ਸ਼ਾਦੀ ਦੀ ਉਮਰ ਜਿਹੜੀ ਆ ਉਹਨੂੰ ਕੀ ਸਮਝਦੇ ਹੋ? ਕਿੰਨੀ ਉਮਰ 'ਚ ਬਿਹਤਰੀਨ ਜਿਹੜੀ ਸ਼ਾਦੀ ਆ? ਤੂੰ ਕਰਾਣੀ ਆ ਤੇ ਦੱਸ। ਅੱਜ ਦੇ ਦੇਰ 'ਚ ਅੱਜ ਦੇ ਦੌਰ 'ਚ ਜਿੰਨੀ ਮੇਰੀ ਹੈ 45 ਸਾਲ 20 ਕੱਢ ਦੇ ਵਿੱਚ। ਯਾਰ ਅਗਰ ਤੁਸੀਂ ਫੋਲੋ ਕਰੋ ਨਾ ਇਸਲਾਮ ਨੂੰ, ਜਦੋਂ ਬੱਚਾ ਬਾਲਗ ਹੋ ਜਾਏ ਉਹਦੀ ਸ਼ਾਦੀ ਕਰ ਦਿਓ। ਅਸੀਂ ਇਸਲਾਮ ਤੋਂ, ਕਿਉਂਕਿ ਇਸਲਾਮ ਦੁਨਿਆਵੀ ਤੌਰ ਤੇ ਦੇਖੋ ਤੇ ਅੱਛਾ, ਹੁਣ ਹਰ ਸਾਡੇ ਸ਼ੇਖਾਂ ਦੇ ਵਿੱਚ ਤੈਨੂੰ ਮੈਂ ਲਾੜੇ ਵਹਾਵਾਂ, ਤੂੰ ਕਹੇ ਬੇਟਾ ਚਲੋ ਮਾਮਾ ਕੇ ਪਾਸ ਚਲੋ, ਗਵਾਚ ਨਾ ਜਾਣਾ, ਅੱਛਾ ਜੀ, ਤੇ ਉਹ ਲਾੜਾ ਹੁੰਦਾ। ਹਾਂਜੀ, ਮੇਰੇ ਦਾਦਕੇ ਤੈਨੂੰ ਮੈਂ ਦੱਸਿਆ ਨਾ, ਮੇਰੇ ਦਾਦਕੇ ਇਸ ਕੋਲੋਂ ਬਹੁਤ ਬਹੁਤ ਸਖਤ ਨੇ। ਹਾਂਜੀ ਹਾਂਜੀ, ਸ਼ੇਖਾਂ 'ਚ ਨਹੀਂ। 16-17 ਸਾਲ, ਅੱਛਾ ਜੀ। ਉਸ ਤੋਂ ਬਾਅਦ ਨਹੀਂ। 20 ਸਾਲ ਦਾ ਬੱਚਾ ਅਜੇ ਕਹਿਣ ਲੱਗ ਪਿਆ ਤੇ ਬੁੱਢਾ ਕਰਨਾ ਇਹਨੂੰ ਜੀ। ਹਾਂਜੀ ਹਾਂਜੀ, ਤੇ ਕਈ ਐਸੀਆਂ ਬਰਾਦਰੀਆਂ ਨੇ, ਕਈ ਐਸੀਆਂ ਜ਼ਾਤਾਂ ਨੇ ਜਿਨ੍ਹਾਂ 'ਚ ਮਤਲਬ ਹੁਣ ਅਰਾਈ ਫੈਮਿਲੀ ਹੈ, ਉਹਦੇ 'ਚ ਲੇਟ ਕਰਦੇ ਆ, ਪਠਾਨ ਵੀ ਜਲਦੀ ਕਰਦੇ। ਪਠਾਨ ਵੀ ਜਲਦੀ ਕਰ ਤੁਸੀਂ ਲੈਂਦੇ। ਦੱਸੋ। ਫਿਰ ਹੋਰ ਕਈ ਐਸੇ ਨੇ। ਅੱਛਾ, ਕਿਸ ਟਾਈਮ ਇਦਾਂ ਹੁੰਦਾ ਕਿ ਤੁਹਾਨੂੰ ਕੋਈ ਰਿਸ਼ਤਾ ਹੀ ਐਸਾ ਲੱਭ ਗਿਆ ਕਿ ਵੀ ਉਹ ਤੁਹਾਨੂੰ ਟਾਈਮ ਪੀਰੀਅਡ ਅੱਗੇ ਪਿੱਛੇ ਕਰਨਾ ਪਿਆ ਕਿ ਯਾਰ ਅੱਛਾ ਰਿਸ਼ਤਾ ਮਿਲ ਰਿਹਾ, ਚਲੋ ਕੋਈ ਨਹੀਂ, ਵੱਡੇ ਕਹਿ ਦਿੰਦੇ ਚੱਲ ਪੁੱਤ ਕਰਦੇ, ਕੋਈ ਨਹੀਂ। ਉਹ ਇਸ ਤਰ੍ਹਾਂ ਦੇ ਬੜੇ ਰੌਲੇ। ਲੇਕਿਨ ਅੱਜ ਦੇ ਦੌਰ 'ਚ ਚੇਂਜ ਹੋ ਗਿਆ ਸਾਰਾ ਕੁਝ। ਅੱਜ ਉਹ ਜਿਹੜੀਆਂ ਨਾ ਚੀਜ਼ਾਂ ਖਤਮ ਹੋ ਗਈ। ਉਹ ਬਹੁਤ ਖਤਮ ਹੋ ਗਈਆਂ। ਉਹ ਇੱਕ ਕਹਿੰਦੇ ਨੇ ਇੰਨੀ ਕੁ ਉਮਰ ਦਾ ਦੂਲਾ ਵਾ ਵੀ ਸਾਰੇ ਕਹਿੰਦੇ ਨੇ ਦੂਲੇ ਨੂੰ ਪੈਂਪਰ ਲਾ ਕੇ ਤੁਹਾਡੀ ਮਿਹਰਬਾਨੀ। ਨਹੀਂ, ਇੱਕ ਐਵੇਂ ਬਰਾਦਰੀ ਹੈਗੀ ਹੈ, ਮਾੜਾ ਜਿਹਾ ਸੇਰਾ ਪਰਾਂ ਕਰਕੇ ਦੇਖੇ ਤਾਂ ਦੂਲੇ ਨੇ ਚੂਸ ਨਹੀਂ ਲਈ। ਛੋਟੇ ਛੋਟੇ ਦੂਲੇ, ਪਰ ਛੋਟੇ ਛੋਟੇ ਦੂਲੇ ਆ ਨਾ ਸਹੀ ਗੱਲ ਹੈ। ਯਾਰ, ਦੂਲੇ ਦੇ ਮੇਰਾ ਵੀ ਨਹੀਂ ਛੋਟਾ ਵੀ ਦੂਲੇ ਦੇ ਕਹਿੰਦੇ ਰੋਟੀ ਰੱਖੀ ਤੇ ਦੂਲਾ ਆ ਕਰਕੇ ਖਾਣ ਡਿਆ। ਯਾਰ ਇਦਾਂ ਥੋੜੀ, ਤੁਹਾਡੀ ਸ਼ੇਖਾਂ 'ਚ ਨਹੀਂ, ਬੜੀਆਂ ਬੜੀਆਂ ਫੈਮਲੀਆਂ। ਬਰਾਦਰੀਆਂ। ਇੱਕ ਬਰਾਦਰੀ ਹੈ ਭਾਈ, ਉਹ ਮੁੰਡਾ ਜੇਲ੍ਹ ਨਾ ਕੱਟ ਕੇ ਆਵੇ, ਬਿਆਨ ਨਹੀਂ ਕਰਦੇ ਉਹਦਾ। ਜੇਲ੍ਹ ਕਿੱਦਾਂ ਮਤਲਬ ਕੈਂਚੀ ਨਾ ਕੱਟ ਕੇ? ਨਹੀਂ, ਜੇਲ੍ਹ 'ਚ ਜਾਣਾ ਅੱਛੇ ਕੇਸ ਦੇ ਵਿੱਚ। ਉਹ ਮੁਗਲ ਤੇ ਨਹੀਂ ਕਿ ਮੁਗਲ ਨਹੀਂ ਹੋਏ, ਮੁਗਲ ਨਹੀਂ ਹੈ ਯਾਰ ਉਹ, ਪਤਾ ਨਹੀਂ ਕਿਹੜੀ, ਮੈਨੂੰ ਉਹਦਾ ਪਤਾ ਨਹੀਂ ਹੈਗਾ। ਇੱਕ ਬਰਾਦਰੀ ਉਹ ਵੇ ਕਿ ਇੱਕ ਬੰਦੇ ਨੇ ਲੱਤ ਵੱਢਣੀ ਅਗਲੇ ਬੰਦੇ ਦੀ, ਕਿਸੇ ਵੀ ਦੁਸ਼ਮਣ ਦੀ, ਉਹਨੇ ਲੱਤ ਵੱਢ ਕੇ ਉਹਨੇ ਲਹਿਰਾਣੀ ਹੈ ਪੂਰੇ ਚੌਂਕ ਦੇ ਵਿੱਚ, ਫਿਰ ਉਹਦੀ ਸ਼ਾਦੀ ਹੋਣੀ, ਨਹੀਂ ਤੇ ਨਹੀਂ ਹੁੰਦੀ। ਆਹੋ, ਬਰਾਦਰੀ ਹੈ ਕੋਈ। ਯਾਰ ਮਤਲਬ ਉਹ ਕੌਣ ਆ? ਮੈਨੂੰ ਮੈਂ ਪੜਿਆ ਸੀਗਾ ਯਾਰ ਕਿਤੇ। ਉਹਨੇ ਫਿਰ ਕੋਸ਼ਿਸ਼ ਕੀਤੀ ਲੇਕਿਨ ਉਹਦਾ ਉਹ ਸਹੀ ਤਰ੍ਹਾਂ ਹੋਇਆ ਨਹੀਂ। ਉਹਨੇ ਕਿਹਾ ਪਹਿਲਾਂ ਡੈਮੇਜ ਕਰਨਾ ਫਿਰ ਵੱਡਾਂਗਾ। ਠੀਕ ਆ, ਉਹ ਭਾਈ ਹੈ ਵਾ। ਅੱਛਾ, ਲੱਤ ਵੱਢ ਕੇ ਤੇ ਉਹਨੇ ਵਿਆਹ ਲੱਤ ਵੱਢ ਕੇ ਉਹਨਾਂ ਨੇ ਚੌਂਕ 'ਚ ਟੰਗਣੀ ਆ, ਠੀਕ ਹੈ? ਲਾੜੇ ਦੀ। ਤੇ ਲਾੜੇ ਦੀ ਨਹੀਂ। ਜਦੋਂ ਰਸ਼ ਇਕੱਠਾ ਹੋ ਜਾਣਾ ਫਿਰ ਉਸੇ ਲੱਤ ਨਾਲ ਕਹਿਣਾ ਪਿੱਛੇ ਹੋ ਖਲੋ, ਪਿੱਛੇ ਹੋ ਖਲੋ। ਉਹ ਨਹੀਂ ਯਾਰ, ਉਹ ਬਰਾਦਰੀ ਹੈ ਵਾ, ਇੱਕ ਬਰਾਦਰੀ ਹੈ ਉਹ, ਹੁਣ ਪਤਾ ਨਹੀਂ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ, ਦੱਸਣਗੇ ਵੇਖੀ ਵਿੱਚ। ਉਹ ਮੁੰਡਾ ਜਿੰਨੀ ਦੇਰ ਤੱਕ ਕਤਲ ਦੇ ਕੇਸ 'ਚ ਜੇਲ੍ਹ 'ਚ ਨਾ ਜਾਵੇ ਉਹਦੀ ਸ਼ਾਦੀ ਨਹੀਂ ਕਰਦੇ। ਯਾਰ ਇਹ ਨਾ ਗੱਲਾਂ ਬਹੁਤ ਪੁਰਾਣੀਆਂ। ਆ ਤੁਹਾਨੂੰ ਪਤਾ ਹੀ ਨਹੀਂ। ਹਾਂ ਹੈ ਸੀ ਐਸੇ, ਉਹ ਹੁਣ ਵੀ ਹੈ ਵਾ, ਲੇਕਿਨ ਵੇਖੋ ਉਹ ਨਹੀਂ ਹੁਣ ਵੀ ਹੈ ਵਾ। ਨਹੀਂ। ਛੋਟੇ ਇੱਕ ਐਸਾ ਮੁਲਕ ਵੀ ਇਸਲਾਮੀ ਮੁਲਕ ਹੈ ਜਿੱਥੇ ਉਸਤਾਦ ਜੀ ਹੱਜ ਨਾ ਕੀਤਾ ਹੋਵੇ ਤੇ ਉਹ ਕਹਿੰਦੇ ਕਿ ਹੱਲਾ ਬੱਚਾ ਜਿਹੜਾ ਵਾ ਉਹ ਨਹੀਂ ਨਿਕਾਹ ਕਰ ਸਕਦਾ। ਉਸਤਾਦ ਜੀ, ਨੀਲ ਗਾਂ ਦਾ ਪਤਾ ਕਿਸੇ ਨੂੰ? ਨੀਲ ਗਾਂ ਦਾ? ਨੀਲ ਗਾਏ? ਹਾਂਜੀ, ਜਿਹੜੀ ਗਾਂ ਹੁੰਦੀ ਹੈ, ਜਿਹੜਾ ਉਹ ਜਿਹਨੂੰ ਇੰਜ ਕਰਕੇ ਲਾਲ ਜਿਹਾ ਕਪੜਾ ਵਿਖਾਈਦਾ ਤੇ ਉਹ ਇੰਜ ਕਰਕੇ ਆਉਂਦੀ ਆ। ਹਾਂ, ਬੁੱਲ ਫਾਈਟ। ਅੱਲਾ ਤੇਰਾ ਭਲਾ ਕਰੇ। ਇੱਕ ਪਾਕਿਸਤਾਨ ਦੀ ਬਰਾਦਰੀ ਆ, ਉਹ ਇੱਕ ਮੈਦਾਨ ਦੇ ਵਿੱਚ ਨਾ 4 ਦੀਵਾਰੀ ਹੁੰਦੀ ਹੈ, 4 ਮਰਲੇ ਦੀ, 4 ਮਰਲਾ ਕੋਈ 7 ਸਰਸਾਈਆਂ ਹੁੰਦੀਆਂ, ਉਹਦੇ ਵਿੱਚ ਉਹਨੂੰ ਗਾਂ ਨੂੰ ਤੇ ਬੰਦੇ ਨੂੰ ਛੱਡਦੇ ਆ। ਅੱਛਾ, ਅਗਰ ਬੰਦੇ ਨੇ ਉਹ ਗਾਂ ਨੂੰ ਡੇਗ ਲਿਆ ਆਹਾ, ਤੇ ਉਹਦੀ ਸ਼ਾਦੀ ਕਰ ਦਿੰਦੇ, ਨਹੀਂ ਤੇ ਨਹੀਂ ਕਰਨੀ। ਇਹਨੇ ਤੇ ਗਾਂ ਦੀ ਕਰ ਦਿੱਤੀ। ਠੀਕ ਹੈ, ਨਹੀਂ ਕਰਦੇ ਭਾਈ। ਅੱਛਾ, ਹਾਂ, ਨੀਲ ਗਾਏ ਆ। ਯਾਰ ਵੈਸੇ ਠੀਕ ਹੈ, ਯਾਰ ਪਤਾ ਖੁਦਾ ਕਰਨਾ ਵਾ ਹਾਂ ਭਾਈ। ਬੁੱਲ ਫਾਈਟਰ। ਠੀਕ ਆ, ਇੱਕ ਬਰਾਦਰੀ ਆ ਫਰੀਦ, ਲੜਕੇ ਨੂੰ ਸੜਕ ਤੇ ਲੰਮਿਆਂ ਪਾਉਂਦੇ ਆ, ਉਹਦੇ ਉੱਤੋਂ ਗੱਡੀ ਲੰਘਾਉਂਦੇ ਆ। ਸੋਹਰਾ ਚਲਾ ਰਿਹਾ। ਉਹ ਬਸ ਕਰਦੇ, ਖੁਦਾ ਦਾ ਨਾਂ ਫੈਸਲ, ਤੁਹਾਨੂੰ ਪਤਾ ਹੀ ਨਹੀਂ, ਡਰਾਮੇਬਾਜ਼ੀ ਬਸ ਕਰਦੇ। ਤੁਹਾਨੂੰ ਪਤਾ ਹੀ ਨਹੀਂ। ਇੱਕ ਬਰਾਦਰੀ ਹੈਗੀ ਆ, ਉਹਨੂੰ ਪਤਾ ਨਹੀਂ ਯਾਰ ਕਿਹੜੇ ਸੀ ਯਾਰ ਫਰੀਦ,
ਯਾਰ ਮੈਂ ਤੈਨੂੰ ਦੱਸਿਆ ਵੀ ਸੀ ਚੰਪੇ ਉਹ ਸੇ ਕਰਦੇ ਕੀ ਹੈ ਦੱਸ? ਉਹ ਕਰਦੇ ਆ ਉਸਤਾਦ ਜੀ, ਉਹ 2 ਕਿਲੋ ਟਾਟਰੀ ਮੁੰਡੇ ਨੂੰ ਖਵਾ ਦਿੰਦੇ। ਅੱਛਾ ਜੀ, ਠੀਕ ਹੈ। ਉਹ ਕਹਿੰਦੇ ਭਾਈ ਪਾਣੀ ਨਹੀਂ ਪੀਣਾ, ਜੇ ਬਚ ਜਾਏ ਤੇ ਠੀਕ ਆ, ਜੇ ਮਰ ਜਾਏ ਤੇ ਫਿਰ ਉਹਦਾ ਵਿਆਹ ਕਰ ਦਿੰਦੇ। ਠੀਕ ਆ, ਉਹ ਬੜੇ ਬੜੇ ਕਾਰਨਾਮੇ। ਉਹ ਟੋਕਰਾ ਵੇਖਿਆ? ਆ ਯਾਰ ਉਹ ਇੱਕ ਮਿੰਟ ਇੱਕ ਮਿੰਟ ਇਹ ਬਰਾਦਰੀ ਫੈਸਲ ਸਾਹਿਬ, ਟਾਟਰੀ ਵਾਲੀ ਉਸਤਾਦ ਜੀ ਇਹ ਗੱਲ ਮੰਨੀ ਜਾ ਸਕਦੀ ਭਲਾ? ਮੈਂ ਗੂਗਲ ਤੇ ਤੈਨੂੰ ਜੇ ਦੱਸਾਂ। ਮਰ ਜੇ ਨਾ ਕਰੀ ਗੂਗਲ ਤੇ। ਹੁਣ ਇੱਕ ਗੂਗਲ ਤੇ ਬਹੁਤ ਪਿੱਛੇ ਛੱਡ ਗਿਆ ਤੂੰ, ਪਾਗਲ ਆ ਤੂੰ। ਗੂਗਲ ਵਾਲੇ ਤੇਰੇ ਕੋ ਪੁੱਛਦੇ ਵੀ ਆ ਦੱਸ ਇਹਦਾ ਮਸਲੇ ਦਾ। ਮਰੇਗਾ ਕਿੱਦਾਂ ਉਹਦਾ ਵਿਆਹ? ਗੂਗਲ ਦਾ ਨਾਂ ਕੇ ਜਵਾਨ ਲੈਤਾ। ਠਹਿਰ ਜਾ, ਉਹ ਤੂੰ ਟੋਕਰਾ ਵੇਖਿਆ? ਟੋਕਰੇ ਨਹੀਂ, ਪਹਿਲੇ ਮਰੇ ਦਾ ਵਿਆਹ ਕਲੀਅਰ ਕਰੋ, ਕਿੱਦਾਂ ਮਤਲਬ ਕਿ ਸਹੀ ਲੱਗੇਗਾ? ਨੱਕ ਚ ਰੂਹ ਹੋਏ ਤੇ ਉਹਨੂੰ ਕਬੂਲ ਮਰੇ ਦਾ ਵਿਆਹ, ਇੱਕ ਮਿੰਟ ਠਹਿਰ ਉਹ ਜਾ। ਯਾਰ ਉਹ ਛੱਡ ਦੇ ਗੱਲ ਜਿਹੜੀ ਹੋ ਗਈ ਹੈ। ਤੁਸੀਂ ਉਹਦੇ ਪਿੱਛੇ ਨਹੀਂ ਜਾ ਸਕਦੇ, ਉਹਦਾ ਪਿੱਛਾ ਨਹੀਂ ਕਰ ਸਕਦੇ। ਕਈ ਬੰਦੇ ਕਹਿੰਦੇ ਨਹੀਂ ਕਿ ਮੈਂ ਤੁਮ ਪੇ ਮਰਤਾ ਹੂੰ, ਤੇ ਉਹ ਮਰ ਜਾਂਦਾ ਵਾ। ਹਾਂ ਦੱਸ, ਚੰਗਾ ਰਿਹਾ ਹੁਣ। ਐਦਾਂ ਦੀ ਹੁਣ ਉਸਤਾਦ ਜੀ ਇੱਕ ਟੋਕਰਾ ਹੁੰਦਾ ਵਾ ਫਰੀਦ ਸਾਹਿਬ, ਤੁਸੀਂ ਦੇਖਿਆ ਹੋਣਾ, ਜਿਹਦੇ ਚ ਚੂੜੀਆਂ ਚੜਾਉਣ ਵਾਲੇ ਉਹ ਬਰਾਦਰੀ ਹੋਰ ਆ ਕੋਈ। ਠੀਕ, ਉਹ ਬਰਾਦਰੀ ਕੋਈ ਹੋਰ ਹੈ, ਉਹ ਪਤਾ ਨਹੀਂ ਕਿਹੜੀ ਸਾਈਡ ਆ। ਫਰੀਦ ਸਾਹਿਬ, ਜਿਸ ਬੰਦੇ ਦੀ ਸ਼ਾਦੀ ਹੁੰਦੀ ਹੈ ਨਾ, ਠੀਕ ਹੈ, ਪੂਰਾ ਖਾਨਦਾਨ ਹੁੰਦਾ ਤੇ ਉਹਨਾਂ ਚੋਂ ਬੰਦੇ ਆਪਸ ਚ ਲੜਦੇ ਨੇ, ਫਾਈਟ ਕਰਦੇ ਨੇ। ਜਿਹੜਾ ਐਂਡ ਤੇ ਖਲੋ ਜਾਂਦਾ ਉਹ ਟੋਕਰੇ ਦੇ ਉੱਤੇ ਲਾੜੇ ਨੂੰ ਲੈ ਕੇ ਪੈਦਲ ਜਾਂਦਾ ਤੇ ਉਹਨੇ ਡੋਲਣਾ ਨਹੀਂ। ਆਹੋ ਆਹੋ, ਇਹ ਤਾਂ ਸੁਣਿਆ ਮੈਂ। ਠੀਕ ਹੈ, ਉਹਨੇ ਡੋਲਣਾ ਲੇਕਿਨ ਨਹੀਂ। ਪਾਕਿਸਤਾਨ ਚ ਨਹੀਂ ਹੈ। ਹਾਂ, ਤੁਹਾਨੂੰ ਪਤਾ ਹੀ ਨਹੀਂ। ਹੋਰ ਫਿੱਟੇ ਯਾਰ ਭੈੜਿਆ, ਪੜਿਆ ਕਰੋ। ਇਸ ਤੋਂ ਕਹਿੰਦੇ ਨੇ ਪੜ੍ਹਾਈ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਯਾਰ ਫੈਸਲ ਸਾਹਿਬ, ਪੜ੍ਹਾਈ ਕੁਛ ਕਵੇ ਨਾ ਕਵੇ। ਮੈਂ ਕੋਰੀਆ ਦਾ ਸੁਣਿਆ ਵਾ, ਕਹਿੰਦੇ ਕਿ ਕੋਰੀਆ ਦੇ ਵਿੱਚ ਇੱਕ ਬਰਾਦਰੀ ਆ, ਕਹਿੰਦੇ ਕੁੜੀ ਇਹਨੂੰ ਕਹਿੰਦੇ ਜਿਮਨਾਸਟਿਕ ਹੋਣੀ ਚਾਹੀਦੀ ਹੈ, ਤੇ ਕੁੜੀ ਸ਼ਾਦੀ ਉਹ ਤਾਂ ਕਰਦੇ ਨੇ ਕਿ ਸਹੁਰੇ ਦੇ ਨੱਕ ਪਾੜ ਦੇਵੇ, ਇਹ ਲੱਤ ਘੁਮਾ ਕੇ। ਠੀਕ ਆ ਤੇ ਫਿਰ ਉਹ ਯਾਰ, ਕਿਤੇ ਮੁੰਡੇ ਦੀ ਤੇ ਕਰਵਾ ਇੱਧਰ ਭਾਜੀ। ਨਹੀਂ ਫੈਸਲ ਸਾਹਿਬ, ਤੁਸੀਂ ਇਦਾਂ ਦੀਆਂ ਗੱਲਾਂ ਤੇ ਫਿਰ ਸਾਰੀ ਦਿਹਾੜੀ ਕਰੀ ਜਾਓ। ਉਹ ਨਹੀਂ, ਤੁਹਾਨੂੰ ਨਹੀਂ ਪਤਾ ਭਰਾਵਾ, ਤੁਹਾਨੂੰ ਨਹੀਂ ਪਤਾ ਯਾਰ। ਉਹ ਬਰਾਦਰੀ ਦਾ ਨਹੀਂ ਸੁਣਿਆ, ਉਹ ਜਿਹੜਾ ਨਹਿਰ ਤੇ ਸੁੱਟ ਦਿੰਦੇ ਮੁੰਡਾ, ਹਫਤੇ ਬਾਅਦ ਉਹਨੂੰ ਕੱਢਦੇ ਆ, ਜੇ ਫੁੱਲ ਗਿਆ ਤੇ ਠੀਕ ਹੈ, ਨਹੀਂ ਤੇ ਉਹਦਾ ਵਿਆਹ ਕਰਾ ਦਿੰਦੇ। ਆਹੋ, ਇਦਾਂ ਜਿੰਨੀਆਂ ਮਰਜ਼ੀ ਬਣਾ ਲਓ। ਉਹ ਨਹੀਂ, ਤੁਸੀਂ ਤੇ ਤੁਸੀਂ ਤਾਂ ਇਹ ਝੂਠ- ਮਜ਼ਾਕ ਆ, ਇਹ ਤੇ ਗਲਤ ਵਾ। ਤੁਸੀਂ ਵੀ ਗਲਤੀ ਕਰਨ ਦੇ। ਫਰੀਦ ਸਾਹਿਬ ਪੜ੍ਹਾਈ ਜਿਹੜੀ ਨਾ ਬੰਦੇ ਨੂੰ ਸ਼ੌਰ ਦਿੰਦੀ। ਹੁਣ ਇੱਕ ਬਰਾਦਰੀ ਹੈਗੀ ਉਸਤਾਦ ਜੀ, ਨਵੰਬਰ ਦਸੰਬਰ ਧੁੰਦਾਂ ਦੇ ਦਿਨ ਹੁੰਦੇ ਨੇ, ਠੀਕ ਹੈ, ਉਹ ਬਰਾਦਰੀ ਦੀ ਗੱਲ ਕਰਨ ਡਿਆ। ਮੁੰਡੇ ਦੀ ਸ਼ਾਦੀ ਕਦੋਂ ਕਰਦੇ ਨੇ? ਨਵੰਬਰ ਦਸੰਬਰ, ਜਦੋਂ ਧੁੰਦਾਂ ਫੁੱਲ ਕੋਰਾ ਪੈਣ ਡਿਆ, ਬਰਫ਼ਬਾਰੀ ਹੋਣ ਡਈ, ਤੇ ਮੁੰਡੇ ਨੂੰ ਭਾਈ ਜੀ ਨੰਗੇ ਪੈਰੀ ਉਹਨਾਂ ਨੇ ਮੈਦਾਨ 'ਚ ਖਿਲਾਰ ਦੇਣਾ। ਠੰਡ ਦੇ ਵਿੱਚ, ਸਰਦੀ, ਠੀਕ ਹੈ, ਲੰਗੋੜੀਆ ਪਾ ਕੇ ਤੇ ਉਹਨੂੰ ਖਿਲਾਰ ਦੇਣਾ ਮੈਦਾਨ ਦੇ ਵਿੱਚ, ਤੇ ਸਾਰੇ ਬੰਦਿਆਂ ਨੇ ਬੂਟ ਪਾਣੇ ਨੇ। ਅੱਛਾ, ਉਹਨੂੰ ਨੰਗੇ ਪੈਰੀ ਖਿਲਾਰ? ਉਹਨੂੰ ਨੰਗੇ ਪੈਰੀ ਖਿਲਾਰਨਾ, ਬਾਕੀ ਸਾਰਿਆਂ ਨੇ ਬੂਟ ਪਾਣੇ ਤੇ ਉਹਦੇ ਪੈਰ ਮਿੱਧਣਾ ਉਹਨਾਂ ਨੇ। ਹਾਂ, ਤੇ ਜੇ ਉਫ ਵੀ ਮੂੰਹ ਚੋਂ ਨਿਕਲਿਆ ਤਾਂ ਉਹਦੀ ਸ਼ਾਦੀ ਨਹੀਂ ਕਰਦੇ, ਉਹਨੇ ਬਰਦਾਸ਼ਤ ਕਰਨਾ। ਬਰਾਦਰੀ ਦਾ ਮੈਨੂੰ ਪਤਾ ਲੱਗ ਗਿਆ, ਚੀਮੇ ਨਹੀਂ ਹੈਗੇ ਵੇ। ਹਾਂ, ਇਹ ਆ ਤਾਈ ਬਰਾਦਰੀ। ਯਾਰ ਇਹ ਤੇ ਬਰਾਲਾਂ ਚ ਹੁੰਦਾ ਨਾ, ਹੋਰ ਕੋਈ। ਚੀਮੇ ਦੀ ਗੱਲ ਨਾ ਕਰੀ। ਮੈਂ ਕਦੋਂ ਕੀਤੀ? ਅੱਛਾ, ਉਹਨੂੰ ਮਤਲਬ ਕਿ ਪੈਰ ਠੰਡ 'ਚ ਪੈਰ ਮਿੱਧਦੇ ਉਹਦੇ ਤੇ ਜੇ ਉਹ ਉਹਨੇ ਕਿਹਾ ਉਹ ਮੈਂ ਮਰ ਗਿਆ ਤੇ ਕੈਂਸਲ, ਯਾਨੀ ਉਹਨੇ ਬਰਦਾਸ਼ਤ ਕਰਨਾ। ਫਿਰ ਅਗਰ ਅਗਰ ਉਹਦੇ ਮੂੰਹ ਚੋਂ ਸੀ ਨਿਕਲ ਜਾਏ ਨਾ, ਫਿਰ 1.5 ਮਹੀਨੇ ਬਾਅਦ, ਫਿਰ ਜਿਵੇਂ ਸੈਪਲੀ ਦੇ ਇਮਤਿਹਾਨ ਨਹੀਂ ਦੇਈਦੇ, ਸੈਪਲੀ ਦੇ ਇਮਤਿਹਾਨ ਦੇਈਦੇ ਨਾ, 1.5 ਮਹੀਨੇ ਬਾਅਦ ਉਹਨੇ 1.5 ਮਹੀਨੇ ਬਾਅਦ ਫਿਰ ਦੁਬਾਰਾ ਤੇ ਜੇ ਸਰਦੀਆਂ ਲੰਘੀਆਂ? ਸਰਦੀਆਂ ਨਹੀਂ ਲੰਘਦੀਆਂ, ਫਿਰ ਅਗਲੇ ਸਾਲ? ਨਹੀਂ, ਉਸ 3 ਮਹੀਨੇ ਤੇ ਸਰਦੀਆਂ ਰਹਿੰਦੀਆਂ ਨਹੀਂ, ਜੇ ਸਰਦੀਆਂ ਲੰਘ ਗਈਆਂ 3 ਮਹੀਨੇ ਬਾਅਦ ਫਿਰ ਅਗਲੇ ਸਾਲ, ਉਹਨੇ ਸੀ ਕਰਤਾ ਤੇ ਫਿਰ ਅਗਲੇ ਸਾਲ ਹਾਂ, ਫੁੱਲ ਸੈਪਲੀ ਕੰਪਾਰਡ ਇਹ ਸਿਸਟਮ। ਆਹ ਜੰਗਲੀਆਂ ਦਾ ਕੀ ਸੁਣਿਆ ਤੂੰ? ਜੰਗਲੀ ਉਸਤਾਦ ਜੀ ਇੱਕ ਹੈ ਵਾ ਕੋਈ, ਮਤਲਬ ਅਫਰੀਕਾ ਵਾਲੀ ਸਾਈਡ ਤੇ। ਸਾਊਥ ਅਫਰੀਕਾ? ਹਾਂਜੀ, ਉਹਨਾਂ ਦੇ ਇੱਥੋਂ ਉਹ ਸੂਏ ਨਹੀਂ ਲੰਘੇ ਹੁੰਦੇ। ਹਾਂ, ਉਹ ਸੂਏ ਨਗਾਏ ਹੁੰਦੇ ਨੇ, ਤੇ ਔਰਤਾਂ ਦੀਆਂ ਧੌਣਾਂ ਜਿਹੜੀਆਂ ਵਾ ਉਹ ਇੰਜ ਤਾਂ ਨੂੰ ਕੀਤੀਆਂ ਹੁੰਦੀਆਂ, ਇੰਨਾ 1.5 ਫੁੱਟ ਧੌਣ ਦਾ ਵਾਇਆ ਹੁੰਦਾ। ਉਸ ਔਰਤ ਨੂੰ ਖੂਬਸੂਰਤ ਤਰੀਨ ਔਰਤ ਗਿਣਦੇ। ਠੀਕ ਹੈ ਜੀ, ਬੰਦਿਆਂ ਦੇ ਭਰਵੱਟੇ ਏਦਾਂ। ਉਹ ਸ਼ਾਦੀ ਲਈ ਉਹਨਾਂ ਨੂੰ ਕਹਿੰਦੇ, ਜਿਹੜੇ ਸਹਿਜ ਹੋਵੇ ਨਾ ਇੰਜ ਸੂਏ ਮਾਰ ਮਾਰ ਕੇ ਮੂੰਹ ਦੇ ਵਿੱਚ, ਉਹ ਉਹਦੀ ਸ਼ਾਦੀ ਕਰਦੇ। ਆਹ ਦੇ ਅਸੀਂ ਸੁਣਿਆ। ਅਫਰੀਕਾ ਨਹੀਂ ਹੈਗਾ ਆਮ ਆ ਇਹ, ਅਫਰੀਕਾ ਮੁਲਕ ਨਹੀਂ ਹੈਗਾ ਯਾਰ। ਉਹਨਾਂ ਨੇ ਇਹ ਉਹਦੀ ਗੱਲ ਕਰ ਰਿਹਾ, ਜਿਹੜਾ ਬੁੱਲਾਂ 'ਚ ਕੜਾ ਪਾ ਕੇ ਬੁੱਲ ਨਹੀਂ ਇੱਥੇ ਐ ਲਿਆਂਦਾ। ਆਹੋ, ਓਏ ਯਾਰ, ਆਹ ਵੈਸੇ ਉਸਤਾਦ ਜੀ ਕੀ ਲੌਜਿਕ ਵਾ। ਇੱਥੇ ਥਾਲੀ ਜੀ ਰੱਖਦੇ ਆ, ਇੰਜ ਖਿੱਚ ਲੈਣਾ ਬੁੱਲ, ਤੇ ਉਹਦੇ ਵਿੱਚ ਥਾਲੀ ਜੀ ਰੱਖ ਕੇ ਉਹ ਇੰਜ ਲਿਆ ਕੇ ਬੁੱਲ ਵੀ ਏਡਾ ਜਿਹਾ, ਤੇ ਉਹਨਾਂ ਨੇ ਬੜੀਆਂ ਅਨੋਖੀਆਂ ਸ਼ਾਦੀਆਂ ਨੇ, ਬੜੇ ਕਿ ਜੀ ਦੁਲਹਨ ਨੂੰ ਇਦਾਂ ਕਰਨਾ, ਦੁਲਹਨ ਨੂੰ ਚੁੱਕ ਕੇ ਉੱਥੇ ਸਿੱਟਣਾ, ਜਾਂ ਆਹ ਕਰਨਾ, ਪਤਾ ਨਹੀਂ ਕੀ ਆਈਟਮਾਂ ਨੇ। ਪਲੇਟਾਂ ਤੋੜਨ ਵਾਲੀ ਵੀ, ਪਲੇਟਾਂ ਤੋੜਨੀਆਂ, ਉਹ ਕੜੇ ਚੋਂ ਲੰਘਣ ਜੀ। ਆ ਹੁਣ ਯਾਰਾਂ ਨੇ ਚਿੱਤਰ ਮਾਰਨੇ, ਕੜੇ 'ਚ ਲੰਘਣ ਵਾਲਾ ਤੇ ਉਹ ਵੀ ਭਾਈ ਉਹ ਦੂਲੇ ਨੂੰ ਨਗਾਉਂਦੇ, ਜੇ ਕੜੇ ਚੋਂ ਲੰਘ ਜੂ ਫਿਰ ਕਹਿੰਦੇ ਵਿਆਹ ਕਰ ਦੋ। ਆਹੋ, ਦੱਸੀ ਨਹੀਂ ਤੂੰ। ਬੜੀ ਆਈਟਮ ਪਾਤੀ। ਉਹ ਰਾਓ ਦੀ ਪੱਤੋਗੀ ਵਾਲ ਇਦਾਂ ਹੀ ਕਰਦੇ, ਉਹ ਬੇਟੇ ਉਹ ਤੈਨੂੰ ਚੂੜੀ 'ਚੋਂ ਨਗਾਤਾ ਸੀ ਉਹਨਾਂ ਨੇ। ਕੜੇ ਚੋਂ ਲੰਘਾਉਂਦੇ ਆ, ਫਿਰ ਉਹ ਕਰਦੇ ਆ, ਫਿਰ ਉਹ ਕਿੱਲਾਂ ਤੇ ਡੈਂਟ ਲਵਾਉਂਦੇ। ਇੱਕ ਨਸਲ ਆ, ਉਹ ਕਿੱਲਾਂ ਦੇ ਉੱਤੇ ਡੈਂਟ ਲਵਾਉਂਦੇ ਮੁੰਡੇ ਕੋ, ਜੇ ਬਚ ਗਿਆ ਤੇ ਫਿਰ ਕਰ ਦਿੰਦੇ, ਜੇ ਨਾ ਬਚਿਆ ਤੇ ਮੈਨੂੰ ਤੇ
ਉਹ ਲਾੜਾ ਬਹੁਤ ਖਤਰਨਾਕ ਲੱਗਾ ਸੀ, ਜਿਹਨੇ ਦੰਦਾਂ ਨਾਲ ਖੋਤਾ ਚੱਕਣਾ 10 ਮਿੰਟ ਇੰਜ ਕਰਕੇ। ਉਹ 1 to 5 ਖੋਤਾ ਨਹੀਂ 1 to 5 ਖੋਤੇ ਨੂੰ ਉਹ ਕਿੱਦਾਂ ਦੰਦ ਪਾਊਗਾ? ਉਹ 1 to 5 ਨੂੰ ਪਾਉਂਦੇ ਆ ਉੱਥੋਂ ਦੰਦ ਪਾ ਕੇ ਇਦਾਂ। ਉਹਦੇ ਜੇ ਡਿੱਗ ਗਿਆ ਤੇ ਸ਼ਾਦੀ ਨਹੀਂ ਕਰਦੇ। ਓ ਯਾਰ ਮਾਫੀ ਦੇ ਦੇ ਫੈਸਲ ਸਾਹਿਬ। ਉਸਤਾਦ ਜੀ ਇੱਕ ਬਰਾਦਰੀ ਏ, ਉਹ ਕਾਢੇ ਨਹੀਂ ਹੁੰਦੇ ਜਿਹੜੇ ਕਾਢੇ ਕੀੜੇ, ਉਹ ਉਹਨਾਂ ਨੇ ਪਾਣੇ ਬੋਰੀ ਦੇ ਵਿੱਚ, ਠੀਕ ਹੈ, ਬੋਰੀ ਵਿੱਚ ਉਹਨਾਂ ਨੇ ਠੀਪਾ ਸਿੱਟਣਾ ਤੇ ਲਾੜੇ ਨੂੰ ਕਹਿਣਾ ਕੱਢ ਕੇ ਲਿਆ। ਇਹ ਤਾਂ ਕੋਈ ਕਾੜਿਆਂ ਵਾਲਾ ਮੈਂ ਦੇਖਿਆ ਇੱਕ ਉਹ ਨਾ ਜਿਓਗ੍ਰਾਫਿਕ ਤੇ, ਉਹ ਕਾੜੇ ਉਹ ਲੜਾਉਂਦੇ ਨੇ ਕਿਸੇ ਸਾਰੇ ਜਿਸਮ ਤੇ ਨਾ ਉਹਨੂੰ ਲੜਾਉਂਦੇ, ਉਹ ਮੈਂ ਦੇਖਿਆ, ਲੇਕਿਨ ਆਹ ਨਹੀਂ ਮੈਂ ਸੁਣਿਆ ਵੀ ਉਹ ਤਾਂ ਕੱਢ ਲੂਗਾ ਆਰਾਮ ਨਾਲ, ਕਿੰਨੇ ਕੁ ਵੱਢ ਲੈਣਗੇ ਉਹ। ਹਾਂਜੀ ਉਹ ਇਦਾਂ ਨਹੀਂ, ਉਹ ਬਰਾਦਰੀ ਹੈ ਵਾ। ਉਸਤਾਦ ਜੀ ਕਹਿੰਦੇ ਨੇ ਕਿ ਉਹ ਕਮੀਜ਼ ਇੱਥੋਂ ਬੰਨ ਦਿੰਦੇ ਨੇ ਤੇ ਇੱਥੋਂ 15 ਚੂਹੇ ਸੁੱਟ ਦਿੰਦੇ ਨੇ। ਅੱਛਾ, ਤੇ ਉਹ ਬਾਅਦ ਇੱਕ ਚੂਹਾ 15 ਚੂਹੇ ਛੱਡ ਦਿੰਦੇ, ਇੱਕ ਚੂਹਾ ਕੱਟਾ ਹੋਈ ਕਿਸਮਤ ਵਾਲਾ। ਭਾਈ ਇਹ ਇੱਥੋਂ ਤੇ ਇੱਥੋਂ ਨਾ ਬੰਨ ਦੇਣੇ ਵਾ ਤੇ ਉਹਨਾਂ ਵੇਖਣਾ ਵੀ ਜੇ ਧੁੰਨੀ ਉਹਦੀ ਖਾ ਗਏ ਤੇ ਠੀਕ ਹੈ। ਉਹ ਜਾ ਇੱਕ ਬਰਾਦਰੀ ਆ ਇੱਧਰ ਕਸੂਰ ਵਾਲੀ ਸਾਈਡ ਤੇ ਉਰਾਂ ਚਰਾਂ ਵਾਲੇ ਤੋਂ ਅੱਗੇ, ਉਹ ਨਾ ਭਾਈ ਬੰਦੇ ਦੀਆਂ ਪਿੰਨੀਆਂ ਤੇ ਇਸਤਰੀ 6 ਤੇ ਕਰਕੇ ਨਾ 5 ਮਿੰਟ ਪੂਰੇ ਪਿੰਨੀਆਂ ਤੇ 2 ਇਸਤਰੀਆਂ ਲਾਉਂਦੇ। ਹਾਂ ਤੇ 1.5 ਮਿੰਟ ਪੂਰਾ ਉਹਨਾਂ ਨੇ ਜੋੜੀ ਰੱਖਣੀ ਇਸਤਰੀ। ਉਸ ਤੋਂ ਬਾਅਦ ਕਹਿੰਦੇ 150 ਪੌੜੀ ਚੜ੍ਹਨੀ ਹੈ, ਪੌੜੀ ਚੜ੍ਹ ਕੇ ਥੱਲੇ ਵੀ ਆਣਾ ਵਾ, ਫਿਰ ਉਹ ਥੱਲੇ ਆਂਦੇ, ਫਿਰ ਉਹਨੂੰ ਇੱਕ ਸਿਗਰਟ ਪਿਲਾਉਂਦੇ, ਫਿਰ ਕਹਿੰਦੇ ਪੀ, ਫਿਰ ਆਉਣਾ। ਹਾਂਜੀ ਪ੍ਰੀਤ ਸਾਹਿਬ ਐਵੇਂ ਨਹੀਂ ਸ਼ਾਦੀਆਂ ਹੁੰਦੀਆਂ ਭਾਈ। ਕਿੰਨੇ ਮਿੰਟ ਲੱਗਣੀ ਇਸਤਰੀ? 1.5 ਮਿੰਟ। ਸਾਰਾ ਕੁਝ ਠੀਕ ਆ, ਪੌੜੀਆਂ ਵੀ ਠੀਕ ਆ, ਥੱਲੇ ਨੂੰ ਸਿਗਰਟ ਵੀ ਪਿਲਾਉਣਾ। ਉਹ ਪੀਂਦਾ ਹੋਣਾ ਬੰਦਾ ਭਾਈ ਉਹ। ਯਾਰ ਮੈਨੂੰ ਦੱਸ। ਅੱਛਾ ਇਸਤਰੀ 6 ਤੇ ਕਰਨੀ, 6 ਤੇ ਕਰਕੇ ਇਸਤਰੀ 1.5 ਮਿੰਟ 'ਚ ਆਰ ਪਾਰ ਹੋ ਜਾਣੀ। ਭਾਈ ਉਹ ਨਹੀਂ ਭਰਾਵਾ, ਕਰਦੇ ਆ, ਰਸਮਾਂ ਹੁੰਦੀਆਂ ਉਹਨਾਂ ਦੀਆਂ। ਯਾਰ ਕਈ ਬਰਾਦਰੀ ਭਾਈ ਜ਼ਿੱਦਾਂ ਲਾ ਲੈਂਦੇ ਆ। ਯਾਰ ਉਹ ਤੁਸੀਂ ਸੁਣੀ ਹੋਣੀ ਉਹ ਬਰਾਦਰੀ, ਉਹ ਜਿਹੜੇ ਕੰਨ ਵੱਢ ਦਿੰਦੇ ਆ ਤੇ ਜੇ ਉਹ ਬੋਲਾ ਹੋ ਜੇ ਫੇਰ ਨਹੀਂ ਕਰਦੇ ਸ਼ਾਇਦ। ਯਾਰ ਇੱਕ ਬਰਾਦਰੀ ਆ, ਉਹ ਵਿਆਹ ਕਰ ਦਿੰਦੇ ਆ, ਠੀਕ ਆ ਨਾ, ਨਿਕਾਹ ਵੀ ਹੋ ਜਾਂਦਾ ਵਾ, ਤੇ ਉਸ ਤੋਂ ਬਾਅਦ ਦੁੱਧ ਪਿਆਈ ਦੀ ਰਸਮ 'ਚ ਨਾ ਉਹ ਦੁੱਧ 'ਚ ਜ਼ਹਿਰ ਪਾ ਦਿੰਦੇ, 100 ਗ੍ਰਾਮ ਜ਼ਹਿਰ ਪਾਉਂਦੇ ਪਾਈਆ ਦੁੱਧ 'ਚ। ਅੱਛਾ ਜੀ। ਆਹੋ ਦੱਸਦੇ ਆ। ਉਹ ਜ਼ਹਿਰ ਪਾ ਕੇ ਕਹਿੰਦੇ ਲਾੜੇ ਨੂੰ ਪਿਆ ਦਿਓ, ਜੇ ਪੀ ਕੇ ਬਚ ਗਿਆ ਤੇ ਵੋਟੀ ਲੈ ਜਾਊਗਾ ਰੁਕਸਤੀ, ਨਾ ਬਚਿਆ ਤੇ ਅਸੀਂ ਕੁੜੀ ਲੈ ਜਾਂਦੇ, ਤੁਸੀਂ ਲਾਸ਼ ਲੈ ਜਾਓ। ਸਹੀ ਗੱਲ। ਉਹ ਬਰਾਦਰੀ ਦੇ ਨਾ ਸੁਣਿਆ ਜਿਹੜੇ ਕਹਿੰਦੇ ਵੀ 14 એનર્ਜੀ ਸੇਵਰ ਖਾ ਜਾਵੇ ਮੁੰਡਾ ਤੇ ਅਸੀਂ ਵਿਆਹ ਕਰਦੇ ਆ। ਇੱਕ ਬਰਾਦਰੀ ਆ, ਉਹ ਭਲਾ ਕੀ ਕਰਦੇ ਆ ਜਿਹੜੀ ਡਾਕਟਰ ਟੀਕਾ ਨਹੀਂ ਲਾਉਂਦੇ, ਸੁੰਨ ਆਪਰੇਸ਼ਨ ਕਰਨ ਲੱਗੇ, ਸੁੰਨ ਕਰਨ ਹਾਂ ਸੁੰਨ ਕਰ ਦਿੰਦੇ। ਉਹ ਭਾਈ ਇੱਥੇ 4 ਟੀਕੇ ਇੱਥੇ ਲਾਉਂਦੇ, 3 ਟੀਕੇ ਐਸ ਉਂਗਲ ਤੇ ਲਾਉਂਦੇ, ਏਦਾਂ ਇੱਕ ਇੱਥੇ 2। ਉਹਦੇ ਨਾਲ ਕੀ ਹੁੰਦਾ? ਉਹਦੇ ਨਾਲ ਉਹ ਆ ਬਾਂਹ ਸੁੰਨ ਕਰਕੇ ਨਾ ਸਾਰੀ, ਫਿਰ ਉਹਨੂੰ ਕਹਿੰਦੇ ਆ ਚਿੜੀ ਉੱਡੀ ਕਾਂ ਉੱਡਾ ਖੇਲਣਾ। ਉਹ ਜੇ ਭਾਈ ਖੇਲ ਲਵੇ, ਚੁੱਕ ਲਵੇ ਬਾਂਹ, ਤਾਂ ਫਿਰ ਉਹਦਾ ਵਿਆਹ ਕਰ ਦਿੰਦੇ। ਜੇ ਉਹ ਲੈ ਕੇ ਬੈਠਾ ਰਵੇ ਫੇਰ ਨਹੀਂ, ਅਵਲ ਹੁੰਦੀ ਨਹੀਂ, ਯਾਰ ਚੁੱਕੀ ਉਹ ਨਹੀਂ ਬਰਾਦਰੀ ਦਾ ਨਹੀਂ ਸੁਣਿਆ, ਉਹਨੂੰ ਸ਼ਾਟ ਪਵਾਉਂਦੇ ਪੂਰਾ ਘੰਟਾ, ਜੇ ਨੀਲਾ ਹੋ ਗਿਆ ਤੇ ਵਿਆਹ ਉਹ ਵਾਲੀ। ਯਾਰ ਜਾਣਦੇ ਉਹ ਭਾਈ ਇਦਾਂ ਆ ਇੱਕ ਬੰਦੇ ਦਾ ਹੋ ਗਿਆ ਸੀ, ਉਹਨਾਂ ਨੇ 7 ਟੀਕੇ ਲਾਏ। ਉਹ ਕਹਿੰਦੇ ਯਾਰ ਤੂੰ ਕਿੱਦਾਂ ਇਹ ਖੇਲ ਲਿਆ? ਉਹ ਭਾਈ ਉਹਨੇ ਬਾਅਦ ਚੋਂ ਬਾਂਹ ਟੁੰਗੀ, ਉਹਦੀ ਇੰਨੀ ਲੱਕੜ ਦੀ ਬਾਂਹ, ਯਾਰ ਕਹਿੰਦਾ ਇਹ ਨਹੀਂ ਸੁਣਨ ਹੁੰਦੀ। ਅਸੀਂ ਇਹ ਸੁਣਿਆ ਵਾ ਕਿ ਕਹਿੰਦੇ ਨੇ ਪਾਈਆ ਮਿਰਚਾਂ ਉਹਦੇ ਮੂੰਹ 'ਚ ਰੱਖ ਕੇ ਤੇ ਉੱਤੇ ਮੂੰਹ ਤੇ ਚਪੇੜਾ ਮਾਰਦੇ, ਕਹਿੰਦੇ ਜੇ ਮੁੰਡਾ ਬਚ ਗਿਆ ਤੇ ਉਹਦਾ ਵਿਆਹ ਕਰ। ਉਹ ਯਾਰ ਜਾਣਦੇ ਯਾਰ, ਕੀ ਹੁਣ ਤੁਸੀਂ। ਅੱਛਾ ਤੇ ਉਹ ਠੀਕ ਕਹਿਣ ਡਿਆ ਓਏ ਯਾਰ ਇੱਕ ਬਰਾਦਰੀ ਹੈਗੀ, ਉਹ ਮੁੰਡੇ ਦੀ ਅੱਖ ਕੱਢਦੇ ਆ, ਬਾਅਦ ਚ ਉਹਨੂੰ ਕਹਿੰਦੇ ਫਿੱਟ ਕਰ, ਠੀਕ ਆ, ਅਗਰ ਉਹ ਫਿੱਟ ਕਰ ਜੇ ਫਿਰ ਉਹਦਾ ਵਿਆਹ ਕਰਾ ਦਿੰਦੇ, ਨਹੀਂ ਤੇ ਨਹੀਂ ਕਰਾਉਂਦੇ, ਠੀਕ ਆ। ਹਲੇ ਤੇ ਉਹ ਮੈਂ ਦੂਜੀ ਨਹੀਂ ਦੱਸੀ, ਕੱਚੂ ਗੁੰਮੇ ਵਾਲੀ, ਉਹ ਇਹਨਾਂ ਉਹ ਦੱਸ ਜ਼ਰਾ, ਉਹ ਬੜੀ ਖਤਰਨਾਕ। ਪਤਾ ਕੀ ਕਰਦੇ ਆ ਉਹ ਭਾਈ, ਡੱਗ ਖਾਨੇ ਜੇ ਦੇ ਵਿੱਚ ਨਾ ਬੰਦੇ ਦਾ ਮੂੰਹ ਫਸਾ ਦਿੰਦੇ ਆ। ਉਹ ਲਾਈਆ ਬਾਦਲ। ਹਾਂ ਲਾਈਆ 15 ਮਿੰਟ ਉਹਦੇ ਕੱਛੂ ਕੁਮਾ ਉਹਦੇ ਮੂੰਹ ਦੇ ਉੱਪਰ ਰੱਖ ਦਿੰਦੇ, ਬਿਲਕੁਲ ਏਦਾਂ ਉਹ ਲੰਮੇ ਪਿਆ ਉੱਤੇ ਕੱਛੂ ਕੁਮਾ। 15 ਮਿੰਟ ਜੇ ਉਹਨੇ ਰੱਖਿਆ ਫਿਰ ਉਹਦਾ ਵਿਆਹ ਕਰ ਦਿੰਦੇ। ਜੇ 15 ਮਿੰਟ ਤੋਂ ਕੱਚੂ ਕੁੰਮੇ ਦਾ, ਹਾਂ ਕੱਛੂ ਕੁਮੇ ਦਾ ਭਾਈ, ਉਹ ਪੰਜੇ ਮਾਰਦਾ। ਸਹੀ ਗੱਲ। ਹਾਂ ਉਹ ਭਾਈ ਆ ਤੇ ਕੋਈ ਨਹੀਂ, ਇੱਕ ਬਰਾਦਰੀ ਅਸੀਂ ਫਰੀਦ ਸਾਹਿਬ ਕੋਬਰੇ ਦੇ ਨਾਲ ਕਿਸ ਕਰਨੀ ਤੁਸੀਂ। ਨਾਰਮਲ ਹੈ। ਇਹ ਅੰਗਰੇਜ਼ਾਂ 'ਚ ਕਰਦੇ ਆ। ਉਹਦੇ 'ਚ ਇੱਕ ਬਰਾਦਰੀ ਇਦਾਂ ਦੀ ਆ, ਉਹ ਭਾਈ ਸੁੰਡਾ ਨਾ ਇਧਰੋਂ ਲਗਾ ਕੇ, ਜਿਹਨੇ ਇਧਰੋਂ ਕੱਢਤਾ ਉਹਨੇ ਕਰ ਲੈਣਾ। ਜਿਹਦਾ ਸੁੰਡਾ ਇਧਰਲੇ ਕੰਨ, ਸੁੰਡੀ ਕੰਨ 'ਚ ਪਾਣੀ ਆ ਤੇ ਇਧਰੋਂ ਕੱਢ ਦੇਣੀ। ਸਹੀ ਗੱਲ। ਯਾਰ ਆਵੇ ਖੁਦਾ ਦਾ ਨਾਮ, ਤੂੰ ਨਾ ਮੰਨ ਭਰਾਵਾ। ਉਹ ਯਾਰ ਹੁੰਦੀਆਂ ਰਸਮਾਂ ਉਸਤਾਦ ਜੀ ਹੈ ਨੇ ਦੁਨੀਆ ਤੇ, ਜਿਵੇਂ ਟੋਕਰੇ ਵਾਲੀ ਗੱਲ ਕਿ ਦੁਲਹਨ ਨੂੰ ਬਿਠਾ ਕੇ ਤੇ ਇੰਨੇ ਪੌੜੀਆਂ ਚੜ੍ਹਨੀਆਂ, 1000 ਪੌੜੀ ਨਹੀਂ 1000 ਵੀ ਨਹੀਂ ਹੁੰਦੀ ਯਾਰ, 300 ਪੌੜੀ ਤਾਂ ਕਿੰਨੀ ਹੁੰਦੀ ਫਿਰ, ਹੋਰ ਕਿੰਨੀ ਹੁੰਦੀ? ਓਏ ਉਹ 100-150 ਪੌੜੀ ਹੁੰਦੀ ਆ। ਉਹ ਚੜ੍ਹ ਕੇ ਤੇ ਇੱਕ ਯਾਨੀ ਮੰਦਿਰ ਦੇ ਵਿੱਚ ਉਹਨਾਂ ਨੇ ਇੱਕ ਹਿੰਦੂ ਰਵਾਇਤ ਵਾ, ਉਹਦੇ ਵਿੱਚ ਉਹਨਾਂ ਨੇ ਔਰਤ ਨੂੰ ਛੱਡ ਕੇ ਆਉਣਾ। ਫਿਰ ਇਹ ਜਿਹੜੀ ਆ ਸਿੱਖਾਂ ਵਾਲੀ ਗੱਲਾਂ 'ਚ ਸਿੱਖਾਂ ਨਗਾ ਕੇ ਤੇ ਉਹ ਨੱਕ ਥਣੀ ਵੀ ਸਿੱਖਾਂ, ਤੇ ਇੱਥੇ ਉਹਨਾਂ ਨੇ ਲੱਕੜੀਆਂ ਤੇ ਕਦੀ ਕੋਈ ਪਰੋਈਆਂ, ਉਹਨਾਂ ਦੀ ਸ਼ਾਦੀ ਉਹ ਕਰਦੇ। ਇਹ ਹੈ ਨੇ ਐਡੀ ਗੰਦੀ ਤਸ਼ੱਦਦ ਕਿੱਥੇ ਆ? ਇਹ ਮੈਂ ਤਸ਼ੱਦਦ ਵਾਲੇ ਦੱਸੇ ਨਹੀਂ ਆ। ਇੱਕ ਪਤਾ ਕਿਹੜੀ ਬਰਾਦਰੀ, ਉਹ ਜਿਹੜੀ ਬੈਟਰੀ ਤੇ ਪਿੰਨਾਂ ਜੀਆਂ ਲੱਗਦੀਆਂ ਏਦਾਂ, ਉਹ ਕੁੜੀਆਂ ਜੀਆਂ ਦੇਖੀਆਂ, ਉਹ ਸਪੋਰਟ ਜੀ ਤਾਰਾਂ ਦੇ ਨਾਲ
ਉਹ ਨਾ ਇੱਕ ਬੁੱਲ ਦੇ ਇੱਥੇ ਪਾ ਦਿੰਦੇ, ਇੱਕ ਇੱਥੇ ਪਾ ਦਿੰਦੇ, ਉਹਨੂੰ ਕਹਿੰਦੇ 100 ਤੱਕ ਗਿਣਤੀ ਗਿਣ। ਆਹੋ, ਜੇ ਉਹ ਬੰਦਾ ਗਿਣ ਲਵੇ ਤੇ ਫਿਰ ਉਹਦਾ ਕਰ ਦਿੰਦੇ। ਸਹੀ ਗੱਲ ਆ। ਇੱਕ ਬਰਾਦਰੀ ਕੌਣ ਨੇ ਯਾਰ ਮੈਨੂੰ ਬੁਲਾਈ ਤੇ ਉਹ ਦੱਸ ਲੈ ਤੈਨੂੰ ਪਤਾ ਹੀ ਨਹੀਂ, ਮਰੇ ਤੂੰ ਲਾਕਾ ਤੇ ਫਿਰ ਵੱਡਿਆਂ ਕੋ ਪੁੱਛ, ਤੈਨੂੰ ਪਤਾ ਲੱਗੇ। ਇੱਕ ਬਰਾਦਰੀ ਹੈ ਮੁੰਡੇ ਨੂੰ 5 ਲਵਾਉਂਦੀ ਆ। ਨਹੀਂ ਇਦਾਂ ਨਹੀਂ, ਇਦਾਂ ਉਹ ਭਰਾਵਾ ਬੜੀਆਂ ਇੱਕ ਬਰਾਦਰੀ ਆ ਭਾਈ, ਉਹ ਕੁੜੀ ਨੂੰ ਪੁੱਛਦੇ ਕਿ ਨਾ ਵਿਆਹ ਕਰਦੀ ਹੈ, ਜੋ ਕਹਿੰਦੇ ਕਰ ਦਿਓ ਤੇ ਫਿਰ ਕਰ ਦਿੰਦੇ। ਅਸੀਂ ਤੇ ਮੈਂ ਕੋਈ ਵੀ ਨਹੀਂ ਸੁਣੀ। ਅੱਛਾ ਤੁਸੀਂ ਜਿਹੜੀ ਦੱਸਣ ਦੇ ਸੀ ਵੀ ਉਹ ਮੁੰਡੇ ਦੇ ਗੋਡੇ ਤੇ ਥੋੜਾ ਮਾਰਦੇ, ਉਹ ਕਿੱਦਾਂ? ਆਹੋ, ਉਹ ਮੈਂ ਕਿਹਾ ਨਹੀਂ ਯਾਰ ਜ਼ਿਆਦਾ ਨਾ ਮਸਲਾ ਜੀ। ਉਹ ਭਾਜੀ ਉਹਨੂੰ ਕਹਿੰਦੇ ਇੰਜ ਕਰਕੇ ਖਲੋ, ਇੰਜ ਇੰਜ, ਤੇ ਨਾ ਵੱਡਾ ਥੋੜਾ ਲੈ ਕੇ ਨਾ ਐਡੀ ਚੱਪਣੀ ਨਹੀਂ ਹੁੰਦੀ, ਇੱਥੇ ਮਾਰਦੇ 2 ਹੱਥਾਂ ਨਾਲ ਡੜੈਪ। ਆਏ ਆਏ ਆਏ, ਕੀ ਮਜ਼ਾ ਹੁੰਦਾ। ਉਸ ਤੋਂ ਬਾਅਦ ਜੇ ਉਹ ਇੰਜ ਲੱਤ ਕਰ ਲਵੇ ਤੇ ਉਹਦਾ ਵਿਆਹ ਕਰ ਦਿੰਦੇ। ਇਹ ਬਰਾਦਰੀ ਯਾਰ ਇਹ ਬਰਾਦਰੀ ਦਾ ਨਹੀਂ ਤੈਨੂੰ ਪਤਾ? ਇਹ ਬਿਲਕੁਲ ਨਾਲ ਦੇ ਪਿੰਡ ਆ ਇਸਤਰੀ ਵਾਲੇ ਦੇ ਯਾਰ। ਇਸਤਰੀ ਵਾਲੇ ਦਾ ਤੇ ਉਹਨਾਂ ਦਾ ਸਿਰਫ 2-3 ਕਿਲੋਮੀਟਰ ਦਾ ਫਰਕ ਯਾਰ ਇਹ ਨਹੀਂ ਮੈਂ ਵੇਖੀ। ਜਾ ਤੂੰ ਹੁਣ ਜਦੋਂ ਇਸਤਰੀ ਵਾਲੇ ਜਾਏਗਾ ਨਾ, ਥੋੜਾ ਜਿਹਾ ਪਿੱਛੇ ਨੂੰ ਜਾਈਏ, ਕਿਹਦੀ ਹੈਗੀ ਬਰਾਤ। ਯਾਰ ਇੱਕ ਮਿਸਤਰੀਆਂ ਦੀ ਬਰਾਦਰੀ ਆ, ਤਾਜੀ ਕਹਿੰਦੇ ਮੁੰਡੇ ਨੂੰ ਲੰਮਾ ਪਾ ਕੇ ਨਾ ਤੇ ਉਹ ਕਹਿੰਦੇ ਗੁਰਦੇ ਤੇ ਰੱਖ ਕੇ ਛਾਣੀ ਥੋੜਾ ਤੇ ਥੋੜਾ ਮਾਰ ਦੇ। ਉਸ ਤੋਂ ਥੋੜਾ ਜਿਹਾ ਹੋਰ ਅੱਗੇ ਜਾਏਗਾ ਨਾ 3 ਕਿਲੋਮੀਟਰ ਖੱਬੇ ਹੱਥ, ਇੱਕ ਉੱਥੇ ਵੀ ਨੁੱਕਰ ਤੇ ਬਰਾਦਰੀ ਹੈਗੀ। ਉਹ ਕੀ ਕਰਦੇ ਆ, ਉਹ ਡਾਕਟਰ ਨੂੰ ਬੁਲਾਉਂਦੇ ਆ, ਕਹਿੰਦੇ ਜੀ ਇਹਨੂੰ ਖੂਨ ਕੱਢ ਦਿਓ ਸਾਰਾ। ਅੱਛਾ, ਉਹ ਟੋਟਲ ਖੂਨ ਕੱਢ ਦਿੰਦੇ, ਇੱਕ ਕਤਰਾ ਖੂਨ ਕੱਢ ਦਿੰਦੇ। ਉਹ ਕਹਿੰਦੇ, ਉਹ ਫਿਰ ਕੁੜੀ ਵਾਲਿਆਂ ਨੂੰ ਬੁਲਾਉਂਦੇ ਆ, ਉਹ ਕੁੜੀ ਵਾਲਿਆਂ ਨੂੰ ਕਹਿੰਦੇ ਜੀ ਇਹਨੂੰ ਪੁੱਛੋ, ਤੇ ਇਹ ਅਗਰ ਕਹਿ ਦੇਵੇ ਉੱਠ ਕੇ ਕਬੂਲ ਆ ਤੇ ਅਸੀਂ ਕਰ ਦਿਆਂਗੇ। ਇਹ ਕਿੱਥੇ ਬਰਾਦਰੀ? ਇਹ ਉਹ ਇਸਤਰੀ ਤੋਂ ਥੋੜਾ ਅੱਗੇ ਯਾਰ ਗੋਡਾ ਟੱਪ ਕੇ ਨਾ, ਇਸਤਰੀ ਲੰਘ ਕੇ ਇੱਕ ਗੋਡਾ ਟੱਪ ਕੇ ਖੱਬੇ ਹੱਥ ਨੁੱਕਰ ਤੇ ਆ। ਇੱਕ ਬਰਾਦਰੀ ਵਾਲੇ ਪਿੰਡ ਤੋਂ ਅਗਲੇ ਪਿੰਡ ਇੱਕ ਬਰਾਦਰੀ ਆ, ਉਹ ਮੁੰਡੇ ਤੇ ਡੀਜ਼ਲ ਸੁੱਟ ਕੇ ਤੀਲੀ ਲਾਉਂਦੇ ਆ। ਜੇ ਅੱਗ ਪੈ ਜਵੇ ਤੇ ਵਿਆਹ ਵਾ, ਜੇ ਨਾ ਪਵੇ ਤੇ ਨਹੀਂ। ਉਸੇ ਪਿੰਡ ਦਾ ਲੱਗਦਾ ਇਹਨੂੰ ਡੀਜ਼ਲ ਸੁੱਟਿਆ, ਡੀਜ਼ਲ ਨੂੰ ਅੱਗ ਨਹੀਂ ਪੈਂਦੀ ਓਏ। ਇਹ ਬਚ ਗਿਆ ਤੇ ਸ਼ਾਦੀ ਤੋਂ ਬਾਅਦ ਪਤਾ ਕੀ ਸ਼ਾਦੀ ਹੋ ਗਈ ਲੇਕਿਨ ਡੀਜ਼ਲ ਦਾ ਅਸਰ ਨਹੀਂ ਜਾ ਰਿਹਾ। ਸਹੀ ਇੱਕ ਬਰਾਦਰੀ ਹੈਗੀ, ਕਹਿਣਾ ਨਹੀਂ ਚਾਹੀਦਾ। ਉਹ ਇੱਕ ਬਰਾਦਰੀ ਅੱਲਾ ਮਾਫੀ, ਕਹਿਣਾ ਨਹੀਂ ਚਾਹੀਦਾ। ਇੱਕ ਹੁੰਦਾ ਬਾਂਸ ਹੁੰਦਾ, ਫਿਰ ਬਾਂਸ ਵੇਖਿਆ ਤੁਸੀਂ? ਇੱਕ ਬਾਂਸ ਹੁੰਦਾ ਤੇ ਇੱਕ ਕਿੱਕਰ ਦੀ ਬਰੀਕ ਛੋਟੀ ਹੁੰਦੀ ਯਾਰ, ਸਕੂਲੇ ਪੈਂਦੀ ਹੁੰਦੀ ਐਂ ਕਰਕੇ ਮੁੰਡੇ ਨੂੰ ਖਿਲਾਰਦੇ ਨੇ ਤੇ ਲੱਕ 'ਚੋਂ ਸੋਟੀ ਮਾਰਦੇ ਨੇ। ਇੰਜ ਨਹੀਂ ਕਰਨਾ ਮੁੰਡੇ ਨੇ, ਠੀਕ ਹੈ? ਅਗਰ ਇੰਜ ਕਰਕੇ ਕਰ ਲਿਆ ਫਿਰ ਉਹਦਾ ਵਿਆਹ ਨਹੀਂ ਕਰਦੇ। ਅਗਰ ਉਹ ਸਿੱਧਾ ਖਲੋਦਾ ਰਹੇ ਫਿਰ ਉਹਦੀ ਸ਼ਾਦੀ ਹੋ ਜਾਂਦੀ। ਬੜੀ ਭਾਈ ਬੜੀਆਂ ਜਿਸ ਤੱਕ ਲੱਤਰ ਮੈਂ ਫਿਰ ਕਹਿੰਦਾ ਸ਼ਾਦੀ ਕਰ ਦਿੰਦੇ ਨੇ। ਇੱਕ ਬਰਾਦਰੀ ਆ, ਉਹ ਨਾ ਗੋਲੀ ਨਹੀਂ ਚਲਾਉਂਦੇ, ਗੋਲੀ ਚਲਾ ਕੇ ਉਹਦਾ ਜਿਹੜਾ ਖੋਲ ਨਿਕਲਦਾ ਉਹ ਗਰਮ ਹੁੰਦਾ ਵਾ। ਉਹ ਕਹਿੰਦਾ 15 ਗੋਲੀਆਂ ਚਲਾ ਕੇ ਜਿਹੜਾ 16ਵਾਂ ਖੋਲ ਹੋਣਾ ਨਾ, ਉਹ ਚੁੱਕ ਕੇ ਆਪਣੇ ਕਾਨ ਹੀ ਆ ਜਿਹੜਾ ਗਲੇ ਦਾ ਇਹਦੇ ਉੱਤੇ ਫਸਾ ਲੈਣਾ। 13 ਮਿੰਟ ਫਸਾਈ ਰੱਖਣਾ। 13 ਮਿੰਟ ਤੋਂ ਬਾਅਦ ਜਿਹਨੇ ਪੂਰੇ 13 ਮਿੰਟ ਰੱਖਿਆ, ਫਿਰ ਉਹਨੂੰ ਇੱਕ ਸਿਗਰਟ ਲਾ ਕੇ ਦੇ। ਸਿਗਰਟ ਨਹੀਂ ਨਾ। ਇਹੀ ਤੇ ਅਸੀਂ ਕਹਿੰਦੇ ਆ ਯਾਰ ਕਿ ਜਿਹੜੇ ਓਵਰਸੀਜ਼ ਸਾਡੇ ਭਾਈ ਹੈਗੇ ਨੇ ਯਾਰ, ਅਸੀਂ ਮੁਹੱਬਤਾਂ ਕਰਦੇ, ਉਹ ਆਪਣੇ ਵੱਡਿਆਂ ਨੂੰ ਕਹਿ ਕੇ ਫੇਰ ਸ਼ਾਦੀ ਕਰਿਆ ਕਰ ਯਾਰ। ਅੱਛਾ, ਬਰਾਦਰੀਆਂ ਦੇ ਵਿੱਚ ਸ਼ਾਦੀਆਂ ਹੁੰਦੀਆਂ ਨੇ ਇਦਾਂ ਦੀਆਂ ਖਤਰਨਾਕ ਸ਼ਾਦੀਆਂ ਵੀ ਹੁੰਦੀਆਂ, ਲੜਾਈਆਂ ਝਗੜਿਆਂ ਵਾਲੀਆਂ। ਹੁਣ ਇੱਕ ਬਰਾਦਰੀ ਉਸਤਾਦ ਜੀ ਕਹਿੰਦੇ, ਉਹ ਹੈ ਬਰਾਦਰੀ ਬੜੀ ਖਤਰਨਾਕ। ਉਹ ਕਹਿੰਦੇ ਨੇ ਕਿ ਮੁੰਡੇ ਨੂੰ ਕਹਿੰਦੇ ਨੇ ਘੋੜੀ ਜਿਹੜੀ ਜਿਹਦੇ ਤੇ ਉਹਨੂੰ ਬਿਠਾਉਣਾ ਨਾ, ਉਹ ਘੋੜੀ ਲਿਆਉਂਦੇ ਨੇ ਤੇ ਉਹਨੂੰ ਘੋੜੀ ਦੇ ਪਿੱਛੇ ਖਿਲਾਰ ਦਿੰਦੇ। ਇੰਜ ਕਰਕੇ ਘੋੜੀ ਦੇ ਕੋਲ ਉਹਨੇ ਲੱਤ ਦੇ ਕੋਲ ਮੂੰਹ ਕਰਨਾ ਤੇ ਉਹ ਨਾ ਕੁਕੜੀ ਦੇ ਪਰ ਨਾਲ ਘੋੜੀ ਦੀ ਲੱਤ ਨੂੰ ਏਦਾਂ ਨਛੇੜਨਾ। ਓਏ ਆ ਤੇ ਕੁਛ ਘੋੜੀ ਵੀ ਨੂੰ ਨਹੀਂ। ਲੱਤੀ ਮਾਰੀ ਨਾ, ਜੇ ਉਹਦੇ ਦੰਦ ਬਚ ਗਏ ਤੇ ਉਹਦਾ ਵਿਆਹ ਹੋ ਜਾਂਦਾ ਨੇ। ਉਹਨੂੰ ਕਹਿੰਦੇ ਨਹੀਂ ਭਾਈ ਨਹੀਂ। ਓਏ ਤੇ ਕੁਛ ਵੀ ਨਹੀਂ, ਲਾੜੇ ਨੂੰ ਘੋੜੀ ਤੇ ਬੰਨ੍ਹਦੇ ਆ ਤੇ ਘੋੜੀ ਦੇ ਪੈਰਾਂ ਦੇ ਨਾ ਪਟਾਕੇ ਮਾਰਦੇ ਆ, ਠੀਕ ਆ? ਉਹ ਘੋੜੀ ਫਿਰ ਭਾਈ ਨੱਸਦੀ ਐ ਇੰਜ ਦੀ। ਉਹ ਕਹਿੰਦੇ ਜੇ ਡਿੱਗ ਗਿਆ ਤੇ ਫੇਰ ਨਹੀਂ ਕਰਨਾ, ਜੇ ਪਹੁੰਚ ਗਿਆ ਤੇ। ਅੱਛਾ, ਬਰਥਡੇ ਦਾ ਇੱਕ ਰਿਵਾਜ ਚੱਲਿਆ। ਬਰਥਡੇ ਦਾ ਦੋਸਤਾਂ ਨੇ, ਫਰੈਂਡਸ ਨੇ ਆਪਸ ਰਲ ਕੇ ਕਿ ਜਿਹਦੇ ਦੀ ਬਰਥਡੇ ਬੋਏ ਨਾ ਜਾਂ ਬਰਥਡੇ ਜੋ ਵੀ ਜਿਹਦੇ ਹੋਵੇ, ਉਹਨੂੰ ਬੰਨ ਲੈਣਾ ਇੱਕ ਦਰਖਤ ਨਾਲ ਜਾਂ ਕਿਸੇ ਪਿੱਲਰ ਨਾਲ ਬੰਨ ਕੇ, ਤੇ ਉਹਦੇ ਮੂੰਹ ਤੇ ਆਂਡੇ ਤੇ ਕਾਲਕ ਤੇ ਇਹ ਉਹ ਅੱਜ ਕੱਲ ਬੜਾ ਸਤਾਜੀ ਰਿਵਾਜ ਚੱਲਿਆ। ਯਾਰ ਤੇਰੀ ਕਰਨੀ ਆ ਮੈਂ ਅੱਜ ਫਰੀਦ। ਕਿਉਂ, ਕੀ ਗੱਲ ਹੋਈ? ਮੈਂ ਤੁਹਾਨੂੰ ਖੱਤ ਪਾਇਆ, ਸਾਰਾ ਖਰਚਾ ਮੇਰਾ। ਖਰਚਾ ਇੱਥੇ ਉਹਦੇ ਚ ਕਾਹਦਾ ਖਰਚਾ ਹੋਣਾ? ਉੱਥੋਂ ਗਾਰਾ ਲੈਣਾ, ਮੂੰਹ ਤੇ ਸੁੱਟੀ ਜਾਣਾ। ਇੱਕ ਬਰਾਦਰੀ ਆ ਫਰੀਦ ਭਾਈ, ਉਹ ਭਲਾ ਕੀ ਕਰਦੇ? ਆ ਉਹ ਨਾ ਗ੍ਰਾਈਂਡਰ ਨਹੀਂ ਹੁੰਦਾ, ਉਹਦੇ ਅੱਗੇ ਨਾ 32 ਨੰਬਰ ਦੀ ਉਹ ਜਿਹੜੀ ਐਲਕੀ ਲਾ ਲੈਂਦੇ ਆ ਗ੍ਰਾਈਂਡਰ ਦੇ ਅੱਗੇ। 40 ਦਫਾ ਨਾ ਬੰਦੇ ਦੇ ਲੱਕ ਚ ਉਹਨਾਂ ਨੇ ਏਦਾਂ ਕਰਨਾ। ਜੇ ਬੰਦੇ ਦੀ ਆਵਾਜ਼ ਨਿਕਲ ਆਈ ਹੈ ਤੇ ਫੇਰ ਨਹੀਂ ਕਰਨਾ। ਤੇ ਜੇ ਗ੍ਰਾਈਂਡਰ ਅੱਗੋਂ ਦੀ ਨਿਕਲ ਆਇਆ, ਉਹ ਭਾਈ ਉਹਨਾਂ ਦੀ ਮਰਜ਼ੀ ਆ। ਹਾਂਜੀ, ਇਹ ਨਹੀਂ ਤੇਰਾ ਫਿੱਟੇ, ਉਹ ਤੇਰਾ ਦੌਰ ਫਿੱਟੇ ਉਹ ਕਰਦੇ ਦੱਸ ਤੂੰ ਯਾਰ ਬਕਵਾਸ ਨਾ ਕਰ ਜਾ ਤਾਂ ਸਹੀ ਤੂੰ ਇੱਧਰ। ਯਾਰ। ਨਹੀਂ ਏਦਾਂ ਨਹੀਂ ਹੁੰਦਾ ਉਸਤਾਦ ਜੀ, ਤੈਨੂੰ ਪਤਾ ਹੀ ਉਹ ਜਾ ਕੰਮ ਮੈਨੂੰ ਉਹ ਦੂਜਾ ਨਹੀਂ ਦੱਸਿਆ, ਉਹ ਜਿਹੜਾ 300 ਦਫਾ ਪਲਾਸ ਕੰਨ ਨੂੰ ਏਦਾਂ ਮਾਰ
ਹਲੇ ਮੈਂ ਉਹ ਨਹੀਂ ਦੱਸਿਆ ਉਧਰ ਨੂੰ ਕਰਕੇ ਮਾਰੀ ਕਿੱਦਾਂ ਇਦਾਂ ਇੱਥੇ ਉੱਧਰਲੇ ਕੇ- ਕੰਨ ਨਾਲ। ਹਾਂ ਇੱਧਰ ਹੀ 300 ਦਫਾ ਉਹਨਾਂ ਨੇ ਇਦਾਂ ਪਲਾਸ ਘੁੱਟਣਾ 300 ਦਫਾ ਤੇ ਮੁੰਡੇ ਦੀ ਸੀ ਨਹੀਂ ਨਿਕਲਣੀ ਹਾਂਜੀ। ਚਾਹੀਦੀ ਆਹੋ ਸੀ ਨਿਕਲੀ ਤੇ ਫਰਕ ਨਹੀਂ ਜਾਂਦੀ ਗੱਲ ਹੈ, ਹੋਣੀ ਸਹੀ ਫਿਰ ਅਗਲੀ ਵਾਰੀ ਫੇਰ ਹੋਣੀ ਹੈ ਉਹਦੀ ਨਹੀਂ ਇੱਥੋਂ ਸੀ ਨਿਕਲਣੀ ਵੀ ਨਹੀਂ ਹੈਗੀ ਸਿੱਧੀ ਗਾਲ ਨਿਕਲਣੀ। ਹਲੇ ਮੈਂ ਇਹਨੂੰ ਉਹ ਨਹੀਂ ਦੱਸਿਆ ਉਹ ਜਿਹੜੇ ਉਹ ਟਾਟਰੀ ਵਾਲੇ ਲੈਂਸ ਪਵਾਉਂਦੇ ਲੈਂਸ ਪਵਾ ਕਹਿੰਦੇ 2 ਕਿਲੋਮੀਟਰ ਭੱਜ ਕੇ ਆਉਣਾ ਉਹਦਾ ਆਹੋ ਸਹੀ ਗੱਲ ਉਹ ਨਹੀਂ ਹਲੇ ਮੈਂ ਟਾਟਰੀ ਵਾਲੇ ਲੈਂਸ ਕਿਹੜੇ ਹੁੰਦੇ? ਭਾਈ ਉਹ ਲੈਂਸਾਂ ਦੇ ਉੱਪਰ ਟਾਟਰੀ ਰੱਖ ਦਿੰਦੇ ਲੈਂਸਾਂ ਦੇ ਉੱਤੇ ਸਾਈ ਟਾਟਰੀ ਪਾਉਂਦੇ ਨੇ ਠੀਕ ਹੈ ਨਾ ਫਿਰ ਉਹ ਟਾਟਰੀ ਤੋਂ ਬਾਅਦ ਫਿਰ ਮਿਰਚਾਂ ਪਾਉਂਦੇ ਨੇ ਫਿਰ ਨਮਕ ਪਾਉਂਦੇ ਨੇ ਠੀਕ ਹੈ ਫਿਰ ਨੀਲਾ ਥੋਥਾ ਪਾਉਂਦੇ ਨੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਮੁੰਡੇ ਨੂੰ ਹਲਕਾ ਜਿਹਾ ਤੜਕਾ ਲਾਉਂਦੇ ਨੇ ਉਧਰ ਫਿਲਟਰ ਨੂੰ ਪੈਦਲ ਇਹ ਜਿੰਨਾ ਕੁਝ ਤੂੰ ਪਾਤਾ ਲੈਂਸ ਵੀ ਪਾਉਂਦਾ ਹੀ ਠੀਕ ਆ ਇੱਕ ਬਰਾਦਰੀ ਆ ਉਹ ਮੈਂ ਕਹਿਣੇ ਨਹੀਂ ਯਾਰ ਅੱਲਾ ਰਹਿਮ ਕਰੇ ਤੁਹਾਡੀਆਂ ਨਹੀਂ ਮੈਂ ਗੱਲ ਕਰਦਾ ਪਿਆ ਫਰੀਦ ਕਿਉਂਕਿ ਕਿਤਾਬੀ ਗੱਲਾਂ ਵਾ ਭਰਾਵਾ ਕਿਤਾਬ 'ਚ ਲਿਖਿਆ ਜਿੱਥੋਂ ਮਰਜ਼ੀ ਪੜ੍ਹ ਉਸਤਾਦ ਜੀ ਮੁੰਡੇ ਨਹੀਂ ਹਨਾ ਨੱਕ ਦੇ ਵਿੱਚ ਇਹ ਨਹੀਂ ਦਰਮਿਆਨ ਵਾਲੀ ਜਿਹੜੀ ਲੈਣ ਆ ਨੱਕ ਦੀ ਇੱਥੋਂ ਹੋਣਾ ਉਹਨੂੰ ਕੜਮੇਚਾ ਜਿਹਾ ਪਾਉਂਦੇ ਇੰਜ ਕਰਕੇ ਠੀਕ ਹੈ ਗ੍ਰਿਪ ਪਲਾਸ ਗ੍ਰਿਪਲਾਸ ਨਹੀਂ ਕੈਂਚੀ ਨਾਲ ਅੱਛਾ, ਉਹਨੇ ਫਿਰ- ਕੈਂਚੀ ਨਾਲ ਨਹੀਂ ਫਿਰ ਉਹ ਇੱਕ ਨਾ ਉਹ ਗੋਲ ਜਿਹਾ ਕੀ ਉਹਨੂੰ ਛੱਲਾ ਜਿਹਾ ਹੁੰਦਾ ਉਹ ਬੜਾ ਵਜ਼ਨੀ ਹੁੰਦਾ 2 ਕਿਲੋ ਦਾ ਉਹ ਇੱਥੇ ਭਾਈ ਉਹਨੂੰ ਫਸਾ ਦਿੰਦੇ ਆ ਹਾਂ ਠੀਕ ਆ ਫਸਾ ਕੇ ਉਹ ਸੰਗਲ ਉਹਨੂੰ ਪਾ ਕੇ ਨਾ ਤੇ ਖਿੱਚਦੇ ਇੰਜ ਕਰਕੇ ਉਹਨੂੰ ਕਹਿੰਦੇ ਤੂੰ ਉਧਰ ਜਾਣਾ ਸੀ ਇੱਧਰ ਜਾਣਾ ਅਗਰ ਮੁੰਡਾ ਇੱਧਰ ਆ ਜਾਵੇ ਤੇ ਉਹਦੀ ਸ਼ਾਦੀ ਨਹੀਂ ਯਾਰ ਕਰਦੇ ਇਹ ਕਿਹੜਾ ਵਿਅਕਤੀ? ਅੱਜ ਖਿੱਚਦੇ ਜੀ ਸ਼ਾਮ ਨੂੰ ਤਾਂ ਨਹੀਂ ਤੇ ਨਿਕਾਹ ਜਾਂ ਫਿਰ ਜਨਾਜ਼ਾ ਪੱਕਾ। ਭਾਈ ਹਲੇ ਮੈਂ ਇਹਨਾਂ ਨੂੰ ਔਖੇ ਨਹੀਂ ਦੱਸੇ ਓ ਯਾਰ ਨਾ ਇੱਕ ਦੱਸ ਬਰਾਦਰੀ ਆ ਆ ਕਹਿੰਦੇ ਆ ਇੱਕ ਬਰਾਦਰੀ ਆ ਉਹ ਪਤਾ ਕੀ ਕਰਦੇ ਪੋਲਟਰੀ ਫਾਰਮ ਦਾ ਜਿਹੜਾ ਬੂਹਾ ਹੁੰਦਾ ਨਾ ਉਹਦੇ ਬਾਹਰ ਬੰਦੇ ਨੂੰ ਲੰਮਾ ਪਾ ਦਿੰਦੇ ਆ ਉਧਰੋਂ ਹੀ ਪਾਈ ਮੁਰਗਿਆਂ ਦਾ ਬੂਹਾ ਖੋਲ ਦਿੰਦੇ ਆ ਉਹ ਜੇ ਬੰਦੇ ਦੀ ਆਵਾਜ਼ ਨਿਕਲ ਗਈ ਉੱਥੇ ਭੋਰਾ ਵੀ ਪੰਜਿਆਂ ਦੇ ਨਾਲ ਤੇ ਉਹ ਭਾਈ ਨਹੀਂ ਕਰਦੇ ਸਹੀ ਗੱਲ ਸਾਰੇ ਮੁਰਗੇ ਲੰਘਣੇ ਬੰਦਾ ਚੁੱਪ ਫੇਰ ਉਹਨੂੰ ਕਹਿੰਦੇ ਜਾ ਵੀ ਤੂੰ ਕਾਬਲ ਹੋ ਗਿਆ ਸਹੀ ਗੱਲ ਆਹੋ ਆਹੋ ਨਹੀਂ ਇਦਾਂ ਤੇ ਕਰਾ ਸਕਦਾ ਮੈਂ ਵੀ ਸਹੀ ਕਰਾ ਕਰਦਾ ਸਕਦਾ ਵਾਂ ਇੱਕ ਪੋਲਟਰੀ ਵਾਲਾ ਤਾਂ ਯਾਰ ਇੱਕ ਬਰਾਦਰੀ ਆ ਅਸਲ ਜੋ ਭਰਾਵਾ ਮੈਂ ਚੂਚਾ ਪਾਉਣਾ ਸੀ ਉਹਨੇ ਪਾ ਲਿਆ ਆਹੋ। ਇਹਨਾਂ ਨੂੰ ਕੀ ਪਤਾ ਯਾਰ ਅੱਲਾ ਰਹਿਮ ਕਰੇ ਅੱਛਾ, ਚਲੋ ਫੈਸਲਾ ਤੁਹਾਨੂੰ ਤੇ ਇੱਕ ਨਾ- ਬਰਾਦਰੀ ਉਸਤਾਈ ਕੰਨ ਖਜੂਰੇ ਦੀਆਂ ਲੱਤਾਂ ਘੁੱਟਣੀਆਂ ਠੀਕ ਹੈ ਜੇ ਸਹੀ ਘੁੱਟੀਆਂ ਤੇ ਤੁਸੀਂ ਠੀਕ ਹੈ। ਲੋ ਜੀ ਨਾਜ਼ਰੀਨ ਮੇਰਾ ਖਿਆਲ ਬਸ ਕਰ ਦਈਏ ਹੁਣ ਹਨਾ ਲੇਕਿਨ ਉਸਤਾਦ ਜੀ ਮੈਂ ਇਹੀ ਕਹਿਣ ਡਿਆ ਵਾ ਕਿ ਉਹ ਜਿਹੜੇ ਮੈਂ ਸ਼ਾਦੀ ਦਾ ਗਿਆ ਹੈਗਾ ਵਾ ਆਪਣੇ ਵਾਲਿदैन ਭੈਣ ਭਰਾਵਾਂ ਦੀ ਮਰਜ਼ੀ ਦੇ ਨਾਲ ਤੇ ਪਹਿਲੀ ਬੀਵੀ ਨੂੰ ਵੀ ਰਾਜ਼ੀ ਕਰਕੇ ਫਿਰ ਦੂਸਰੀ ਸ਼ਾਦੀ ਕਰੋ ਚਲੋ ਯਾਰ। ਠੀਕ ਸਾਰੇ ਰਾਜ਼ੀ ਰਹਿਣ ਚਲੋ ਇਹਦੀ ਠੀਕ। ਵੀ ਨਾਲੇ ਸੁਲ੍ਹਾ ਕਰਾ ਦਿਓ ਉਸਤਾਦ ਜੀ ਨੇ ਬਾਹਰ ਸ਼ਾਦੀ ਕੀਤੀ ਚੋਰੀ ਠੀਕ ਹੈ ਤੇ ਚਲੋ ਯਾਰ ਦਾ ਹਲੇ ਕੱਲ ਵਿਚੋਲੇ ਨੇ ਵਿਚਾਰੇ ਨੇ ਮੈਨੂੰ ਓਕੇ ਇਹੋ ਜਿਹੇ ਬੰਦੇ ਨਾ ਮੁੱਕੀ ਪੰਚਾਇਤ 'ਚ ਫੇਰ ਲੜਾਈ ਉਹਨੇ ਗਾਲ ਬੜੀ ਪੈੜੀ ਕੱਢੀ ਨਹੀਂ ਉਹਦਾ ਸਾਜੀ ਵਿਚੋਲੇ ਨੇ ਕੱਲ ਪਰਸੋਂ ਹਲੇ ਓਕੇ ਉਹ ਯਾਰ ਨਾ ਕਰਿਆ ਕਰੋ ਫੈਸਲਾ ਛੱਡ ਦੇ ਯਾਰ ਪਤਾ ਉਹ ਮੇਰੇ ਨਾਲ ਗੱਲਾਂ ਕਰਦਾ ਰਹਿੰਦਾ ਵਾ ਨਾ ਮੈਂ ਕਹਿੰਦਾ ਯਾਰ ਉਹਨੂੰ ਤੂੰ ਵੀ ਤੇ ਉਹਦੀ ਗੱਲ ਤੂੰ ਵੀ ਤਾਂ ਉਹਨੂੰ ਹੀ ਵੇਖਦਾ ਨਾ ਬਾਹਰ ਕੱਲੇ ਨੂੰ ਫਿਰਦਾ ਤੇ ਉਹ ਲਾਚੀਆਂ ਹੀ ਬੜੀਆਂ ਖਾਂਦੇ ਅੱਲਾ ਮਾਫ ਕਰੇ ਉਹ ਹੀ ਬਹੁਤ ਆਂਦੀ ਮੇਰੇ ਚ ਭਾਈ ਬਸ ਚਲੋ ਖਬਰੇ ਕਿਹੜੀ ਮੇਦੇ 'ਚ ਰੂੜੀ ਬਣੀ ਆ ਜਿਹਦੀ ਬੋ ਮਾਰਦੇ ਤੁਸੀਂ ਓਕੇ ਚਲੋ ਜੀ ਲਓ ਜੀ ਨਾਜ਼ਰੀਨ ਤੁਹਾਨੂੰ ਕੋ ਪਤਾ ਹੋਵੇ ਨਾ ਕਿਸੇ ਐਸੇ ਲਾੜੇ ਦਾ ਤੇ ਸਾਨੂੰ ਜ਼ਰੂਰ ਦੱਸਣਾ ਐਸੀ ਬਰਾਦਰੀ ਦਾ ਜਰਾ ਘੱਟ ਆਹੋ ਐਸੀ ਬਰਾਦਰੀ ਦਾ ਲੇਕਿਨ ਜਰਾ ਸਜ਼ਾ ਨਾਰਮਲ ਜੀ ਹੋਵੇ ਬਸ ਨਹੀਂ ਸਾਜੋ ਇਹ ਇੱਕ ਬਰਾਦਰੀ ਐਸੀ ਉਹ ਤਜ਼ਾਬ ਚ ਇਸ ਕਬੂਲ ਦਾ ਛਿਲਕਾ ਫੈਂਡ ਕੇ ਪਿਆਉਂਦੀ ਹੈ ਅੱਛਾ ਜਿੰਨਾੜਾ ਬਚ ਜਾਣ ਤੇ ਵਿਆਹ ਇਹ ਉਹ ਜਿਹੜਾ ਬ੍ਰੇਕਰ ਪੋਏ ਪਿਆਂਦੇ ਆ ਨਾ ਪੈਕ ਲਵਾਉਂਦੇ ਉਹ ਟਾਈਮ ਬਿਲਕੁਲ ਠੀਕ ਤੇ ਇਹ ਤੇ ਵੇਖਦਾ ਅੱਲਾ ਮਾਫੀ ਦੇਵੇ ਇਹਨੂੰ ਇੱਕ ਬਰਾਦਰੀ ਵਾਲਿਆਂ ਨੇ ਕਿਹਾ ਨਾ ਕੁੜੀ ਵਾਲਿਆਂ ਨੇ ਉਹਨਾਂ ਨੇ ਕਿਹਾ ਭਾਈ ਐ ਸਾਨੂੰ ਨਾ ਇਦਾਂ ਕਰਕੇ ਦਿਖਾ ਦੇਵੇ ਸਹੀ ਗੱਲ ਠੀਕ ਹੈ ਜੀ ਉਹਨਾਂ ਨੇ ਕਿਹਾ ਕਲਾਬਾਜ਼ੀ ਮਾਰ ਮੈਂ ਨਹੀਂ ਉਹਨਾਂ ਨੇ ਇਹਨੂੰ ਕਿਹਾ ਜੀ ਅਸੀਂ ਇਹਦੇ 10 9 ਖਿੱਚਣੇ ਨੇ ਪਲਾਸ ਨਾਲ ਜੇ ਤੇ ਇਹ ਬੋਲ ਪਿਆ ਸੀ ਕਰ ਗਿਆ ਜਾਂ ਨਾ ਕੀਤਾ ਸਾਡੇ ਵੱਲੋਂ ਨਾ ਹੀ ਬੜੀ ਗੱਲ ਮੈਂ ਕੀ ਚੋਰੀ ਕਰਕੇ ਵਿਆਹ ਕਰਾਉਣਾ ਸੀ ਉਸਦਾ ਮੈਨੂੰ ਪਤਾ ਵੀ ਹੈ ਕਿ ਨਾ ਹੋਣੀ ਤੇ ਫਿਰ ਬਰਦਾਸ਼ਤ ਕਰੀ ਜਾ ਆਹੋ ਉਹ ਧੋਣ ਵਾਲੀ ਵੀ ਨਹੀਂ ਦੱਸੀ ਤੂੰ ਤੂੰ ਵਾਲੀ ਦੱਸੀ ਉਹ ਜਿਹੜੀ ਉਹ ਧੋਂਦੇ ਨਾ ਇੱਥੇ ਸੂਈ ਫਸਾਉਂਦੇ ਇੱਕ ਉਹਨੂੰ ਫਿਰ 7 ਮਿੰਟ ਉਹਨੂੰ ਏਦਾਂ ਖਿਲਾਰੀ ਰੱਖਦੇ ਜੇ ਉਹ ਬਚ ਗਿਆ ਵਿਆਹ ਕਰ ਦਿੰਦੇ ਸੂਈ ਨਾ ਕਿਹੜਾ ਵੀ ਉਹਨੇ ਮਰਨਾ ਸੂਈ ਆ ਇੱਥੇ ਲਾਓ ਨਾ ਬੰਦਾ ਮਰ ਜਾਂਦਾ ਚੱਲ ਉਹਦੀ ਇੱਕ ਨਾੜ ਆ ਉਹ ਬੰਦ ਹੋ ਜਾਂਦੀ ਉਹ ਅੱਗੇ ਤੁਰ ਪਿਆ ਹੁਣ ਹਾਂਜੀ ਉਹ ਗੱਲ ਲੈ ਕੇ ਅੱਗੇ ਤੁਰ ਉਹ ਪਿਆ ਭਾਈ ਇੱਕ ਨਫਸੀ ਇਹ ਕਹਿੰਦੇ ਵਿੱਚ ਇੱਕ ਨਫਸੀ ਆ ਇਹ ਕੂਲਿੰਗ ਵਾਲੀ ਨਾੜ ਆ ਪਤਾ ਨਹੀਂ ਕਿਹੜੀ ਉਹ ਨਾਮ ਡਾਕਟਰਾਂ ਨੇ ਰੱਖਿਆ ਕੂਲਿੰਗ ਵਾਹ ਅੱਜ ਪਹਿਲਾ ਉਹ ਬੰਦੇ ਦੀ ਕੂਲਿੰਗ ਡਾਊਨ ਹੋ ਜਾਂਦੀ ਆ ਉਹ ਜਿਹੜੇ ਉੱਤੇ ਨਹੀਂ ਜਾਂਦੀ ਉੱਤੇ ਥੱਲੇ ਨਾਲ ਉਹ ਬੰਦ ਹੋ ਜਾਂਦੀ ਉਹ ਬੰਦਾ ਮਰ ਜਾਂਦਾ ਖੂਨ ਨਹੀਂ ਜਾਂਦਾ ਦਿਮਾਗ ਹਾਂਜੀ ਵੇਖਿਆ ਨਹੀਂ ਤੂੰ ਇੰਗਲਿਸ਼ ਫਿਲਮਾਂ 'ਚ ਸੂਈ ਜੀ ਪਿੱਛੋਂ ਧੋਂਦੇ ਲਾ ਦਿੰਦੇ ਉਹ ਵਾਲਾ ਇਹ ਛੋਟਾ ਮੈਟ੍ਰਿਕਸ ਫਿਲਮ ਚਲਾਉਂਦੇ Matrix- ਉਸਤਾਦ ਜੀ ਇਹ ਸੱਚਾ ਵਾ ਸੱਚਾ ਉਹ ਪਿੱਛੋਂ ਸੂਈ ਕਿਹੜੇ ਨਾਂ ਕੀ ਨਾਂ ਸੀ ਉਹਦਾ ਉਹਦਾ ਸੀ ਨਰਜੀ ਨਫਸੀਆ ਕੂਲਿੰਗ ਹਾਂ ਨਥੀਆ ਇਹ એનર્ਜੀ ਕੂਲਿੰਗ ਇਜ਼ ਕੋਲਡ ਡਾਊਨ
ਕੂਲ ਡਾਊਨ ਇਦਾਂ ਕਰਕੇ ਪਤਾ ਨਹੀਂ ਯਾਰ ਓਕੇ ਯਾਰ ਨਾ ਲਾਕਡਾਊਨ ਨਫਸੀਆ ਇਦਾਂ ਕਰਕੇ ਉਹ ਬਸ ਕਰਦੇ ਨਫਸੀਆ ਆਹੋ ਓਕੇ ਜੀ ਨਾਜ਼ਰੀਨ ਮਾੜਾ ਜਿਹਾ ਬੰਦਾ ਪੜ੍ਹ ਹੀ ਲੈਂਦਾ ਨਾਜ਼ਰੀਨ ਓਕੇ ਅੱਲਾਹ ਦੀ ਸਪੋਰਟ ਦਾ ਆਪਣਾ ਬਹੁਤ ਖਿਆਲ ਰੱਖਿਓ ਤੇ ਫਿਰ ਤੁਹਾਡੇ ਨਾਲ ਕੱਲ ਇਨਸ਼ਾਅੱਲਾ ਮੁਲਾਕਾਤ ਹੋਏਗੀ ਅੱਲਾਹ ਹਾਫਿਜ਼